हाँ जी, वेलकम ਸਭ ਨੂੰ ਜੀ ਆਇਆਂ ਨੂੰ। ਅਸੀਂ ਪਿਛਲੇ 5 ਬੰਦ ਪੜਾਂਗੇ ਤੇ ਫਿਰ ਅਸੀਂ ਅੱਜ ਦਾ ਲੈਸਨ ਸ਼ੁਰੂ ਕਰਾਂਗੇ ਜ਼ੁਬੈਰ ਸਾਹਿਬ ਦੇ ਨਾਲ। ਤੇ ਪਿਛਲਾ ਬੰਦ ਅਸੀਂ ਪੜਿਆ ਸੀ 136 ਤੋਂ, ਤੇ 136 ਹੈਗਾ ਸੀ ਜੀ ਕਲਾਮ ਸੁਬਾ ਜਕੜਾ। ਕਰ ਬਿਸਮਿल्ला ਉਤਰੀ ਹੋਇਆ ਅੰਧੇਰਾ ਦੂਰ, ਮਿਰਜ਼ੇ ਮੱਕੇ ਸਾਹਮਣਾ ਜਿਉ मूसा कोहे तूर। देख तजल्ली झड़ पिया हो गई गल मंजूर, सूरत मेरे पीर दी नूरो नूर जहूर। लहजा दाना बाद नू ਇਹ ਗੱਲ ਨਹੀਂ ਹੂੰ ਕੂੜ। ਜੀ ਅਮਰਜੀਤ ਜੀ। ਅੱਛਾ, ਅਗਲੇ ਹੈਗਾ 137 ਜ਼ਿਕਰ ਕੱਲ ਤੇ ਨਾਰਦ। ਕੱਲ ਤੇ ਨਾਰਦ ਜੋਗੜੇ ਮਿਲ ਖਲੋਈਏ ਵਾਰ, ਦੂਰੋਂ ਆਂਦਾ ਤੱਕ ਲਿਆ ਨੀਲੀ ਦਾ ਅਸਵਾਰ। ਆਸਾਂ ਮਿਰਜ਼ੇ ਯਾਰ ਦੀਆਂ ਉੱਥੇ ਹੀ ਚਾ ਮਾਰ। ਹਾਂਜੀ, ਇੰਨਾ ਹੀ ਆ। अच्छा जी 138 में पढ़ देना। कलाम कल कल पई आखे नारदा पब्बे पैर टका, तूबा रुख बहिश्त दा हर बंदे दा सा। जिस ते नावा खरल दा पत्तर गया करमा, पत्तर वछुन्ना टालियों धरती लत्था आ। ਅਗਲਾ ਹੈਗਾ ਕੱਲ ਭਿਆਖੇ ਨਾਰਦਾ ਮੈਥੋਂ ਹੋ ਜਾ ਦੂਰ, ਖਾਦੇ ਕੌਰੂ ਪਾਂਡੂ ਮੈਂ ਸੇ ਨੰਗਾਏ ਪੂਰ। ਅੱਗੇ ਹੁਸਨ ਹੁਸੈਨ ਦਾ ਪਾਇਆ ਭੇੜ, ਜ਼ਰੂਰ ਲਹਿਜਾ ਦਾਨਾਬਾਦ ਨੂੰ ਇਹ ਗੱਲ ਨਹੀਂ ਕੂੜ। 140 कलाम साहबा सुन जंडूरिया बार दिया मेरा करी निया, फलियों दुगना चुगना ठंडी माणी छां। ਅੱਜ ਅਸੀਂ 141 ਤੋਂ ਸ਼ੁਰੂ ਕਰਾਂਗੇ। ਮੈਂ ਪੜ੍ਹ ਦੇਣਾ 141। ਅੱਛਾ ਜੀ ਨਹੀਂ, ਤੁਸੀਂ ਪੜੋ ਪੜੋ ਪੜੋ, ਮੈਂ ਅਗਲਾ ਪੜੂੰਗੀ। ਜਵਾਬ ਜੰਡੂਰਾ। ਸੋ ਕਲਾਮ ਡਾਇਲੋਗ ਚੱਲ ਰਿਹਾ ਦੋਵਾਂ ਦਾ। ਮੈਂ ਜੰਡੂਰਾ ਬਾਹਰ ਦਾ ਕਲਰ ਦੇ ਵਿੱਚ ਵਾਸ, ਕੋਲ ਨਹੀਂ ਕੋਈ ਰੁਖੜਾ ਰਹਿੰਦਾ ਜੀ ਉਦਾਸ। ਮੇਰਾ ਵੀ ਦਿਲ ਚਾਵੰਦਾ ਰਵੇ ਹਮਾਰੇ ਪਾਸ, ਭਾਈ ਕੰਡ ਨਾ ਵੇਖਦੇ ਸਦਕੇ ਲੈਂਦੀ ਸਾਸ। ਜੀ ਜ਼ੁਬੈਰ ਸਾਹਿਬ। हाँ जी, ਹੁਣ ਥੋੜਾ ਜਿਹਾ ਜਿਸ ਤਰ੍ਹਾਂ ਅਸੀਂ ਪਹਿਲੇ ਜ਼ਿਕਰ ਕੀਤਾ ਸੀ ਕਿ ਥੋੜਾ ਜਿਹਾ ਐਨੀਮੇਟਿਡ ਜਿਹੜਾ ਨਾ ਸ਼ੁਰੂ ਹੋ ਗਿਆ। ਇੱਕ ਮਿੰਟ ਸਰ। ਦੋਤਰੀ ਮੇਰੀ। ਅੱਛਾ ਜੀ, ਨਹੀਂ ਬੀ ਕੰਫਰਟੇਬਲ, ਡੋਂਟ ਵਰੀ, ਅਸੀਂ ਕਰਦੇ ਹੀ ਲੋਕ। ਹਾਂ। ਤੇ ਹੁਣ ਹੈ ਕਿ ਆਪਸ ਚ ਦੋਵਾਂ ਦਾ ਜਿਹੜਾ ਹੈ ਜੰਡੋਰਾ ਜੰਡ ਜਿਹੜਾ ਹੈ ਉਹਨੂੰ ਥੋੜਾ ਜਿਹਾ ਉਹਨੇ ਜੰਡੋਰਾ ਬਣਾਤਾ ਕਿ ਉੱਥੇ ਇੱਕ ਬੂਟਾ ਹੈ ਜਿਹੜਾ ਬਾਹਰ ਦੇ ਵਿੱਚ ਹੁੰਦਾ ਹੈ। ਜ਼ਾਹਰ ਹੈ ਜਦੋਂ ਉਹ ਕਹਿ ਰਿਹਾ ਹੈ ਮੈਂ ਜੰਡੋਰਾ ਬਾਹਰ ਦਾ ਕਲਰ ਦੇ ਵਿੱਚ ਵਾਸ, ਕਲਰ ਦੇ ਵਿੱਚ ਜਿਹੜਾ ਬੂਟਾ ਖਿੜਿਆ ਹੋਇਆ ਹੈ ਉਹਦੇ ਨਾਲ ਹੋਰ ਤੇ ਕੋਈ ਨਹੀਂ ਖਿੜੇਗਾ, ਤੇ ਕੋਲ ਨਹੀਂ ਕੋਈ ਰੁਖੜਾ ਰਹਿੰਦਾ ਜੀ ਉਦਾਸ। ਮੈਂ ਕੱਲਾ ਹੀ ਰੁੱਖਾਂ, ਜੰਡੋਰਾ ਕੱਲਾ ਹੀ ਆ। ਇਹਦੇ ਇੱਕ ਹੋਰ ਵੀ ਕਿਤੇ ਮੈਂ ਲਾਈਨ ਪੜ੍ਹੀ ਸੀ, ਮੈਂ ਜੰਡੋਰਾ ਬਾਹਰ ਦਾ ਕਲਰ ਵਿੱਚ ਨਿਸ਼ਾਨ। ਮੇਰਾ ਵੀ ਦਿਲ ਚਾਹੁੰਦਾ ਰਵੇ ਹਮਾਰੇ ਪਾਸ। ਸੂਫੀ ਸਾਹਿਬ ਦੀ ਜਿਹੜੀ ਟੈਕਸਟ ਹੈ ਉਹਦੇ ਵਿੱਚ ਲਿਖਿਆ ਮੈਂ ਨਾ ਭੁੱਲੀ ਸਾਹਿਬਾਂ, ਮੇਰਾ ਵੀ ਦਿਲ ਚਾਹੁੰਦਾ ਸਾਹਿਬਾਂ ਰਵੇ ਪਾਸ। ਉਹਨੇ ਸਾਹਿਬਾਂ ਦਾ ਨਾਂ ਲੈ ਲਿਆ। ਸਾਹਿਬਾਂ ਕਿਸ ਤਰ੍ਹਾਂ ਪਾਸ ਰਹਿ ਸਕਦੀ ਹੈ ਤੇ ਨਹੀਂ ਸਮਝ ਆਉਂਦੀ। ਭਾਈ ਕੰਡ ਨਾ ਵੇਖਦੇ ਸਦਕੇ ਲੈਂਦੀ ਸਾਸ। ਇਹ ਉਹਦੀ ਖੁਆਇਸ਼ ਹੈ ਜੰਡੋਰੇ ਦੀ। ਕੰਡ ਵੇਖਣਾ ਜਾਂ ਕੰਡ ਵਿਖਾਣਾ ਹੁੰਦਾ ਕਿ ਜਿਵੇਂ ਤੁਹਾਨੂੰ ਮਾਰ ਪੈ ਰਹੀ ਹੈ, ਤੁਸੀਂ ਸ਼ਿਕਸਤ ਖਾ ਰਹੇ ਹੋ, ਤੁਸੀਂ ਡਿੱਗ ਰਹੇ ਹੋ, ਢਹਿ ਰਹੇ ਹੋ।
ਭਾਈ ਕੰਡ ਨਾ ਵੇਖਦੇ, ਭਾਈ ਮੇਰੇ ਕਦੀ ਵੀ ਕੰਡ ਨਾ ਵੇਖਦੇ। ਔਰ ਸੱਸ ਜਿਹੜੀ ਹੈ ਮੇਰੀ, ਉਹ ਮੇਰੀ ਸਦਕੇ ਲੈਂਦੀ। ਮੇਰੇ ਖਿਆਲ 'ਚ ਇਹ ਜੰਡ ਆਪਣੀ ਖੁਆਇਸ਼ ਦੱਸ ਰਿਹਾ ਹੈ ਜ਼ੁਬੈਰ ਸਾਹਿਬ, ਕਿ ਮੇਰਾ ਦਿਲ ਵੀ ਚਾਹੁੰਦਾ ਰਵੇ ਹਮਾਰੇ ਪਾਸ, ਕਿਉਂਕਿ ਪੇੜ ਹੁਣ ਗੱਲਾਂ ਕਰ ਰਹੇ ਨੇ ਨਾ ਇਸ ਸਾਰੇ 2-3 ਪਿਛਲਿਆਂ ਦੇ ਵਿੱਚ ਵੀ, ਤੇ ਉਹ ਕਹਿੰਦਾ ਸੀ ਮੇਰਾ ਦਿਲ ਕਰਦਾ ਸੀ ਕਿ ਮਤਲਬ ਸਾਡੇ ਕੋਲ ਰਵੇ, ਤੇ ਭਾਈ ਇਹਦੀ ਨਾ ਕੱਢ ਵਹਿੰਦੇ, ਨਾ ਇਹਦੀ ਮਤਲਬ ਕਿ ਨਾ ਫਰਮਾਨੀ ਵਹਿੰਦੇ, ਜਾਂ ਜੋ ਵੀ ਜਿਹੜਾ ਉਹਨਾਂ ਨੂੰ ਇਹਨੇ ਆਪਣਾ ਤੋੜ ਵਿਛੋੜ ਕੀਤਾ ਹੈ, ਤੇ ਸੱਸ ਅੱਗੇ ਸਦਕੇ ਲੈਂਦੀ, ਤੇ ਮਤਲਬ ਕਿ ਇਹ ਜਿਹੜਾ ਸੀਗਾ ਕਿ ਵੀ ਇਹ ਨਾਰਮਲ ਕੰਮ ਚੱਲਦਾ, ਇਹ ਜਿਹੜੀ ਹੁਣ ਬਦਮਜ਼ਗੀ ਹੋਈ ਹੈ ਇਹ ਨਾ ਹੁੰਦੀ, ਜਿੱਦਾਂ ਇਹਦਾ ਵਿਆਹ ਹੋਣਾ ਸੀ, ਭਾਈਆਂ ਨੇ ਪਿਆਰ ਨਾਲ ਭੇਜਣੀ ਸੀ, ਅੱਗੋਂ ਸੱਸ ਨੇ ਇਹਦੇ ਸਦਕੇ ਲੈਣੇ ਸੀ। ਇਹ ਮੇਰੇ ਖਿਆਲ 'ਚ ਇਹ ਜਿਹੜਾ ਜੰਡ ਆ ਇਹ ਆਪਣੀ ਖੁਆਇਸ਼ ਜ਼ਾਹਿਰ ਕਰ ਰਿਹਾ। ਮੈਂ ਬੋਲਾਂ, ਮੈਨੂੰ ਲੱਗ ਰਿਹਾ ਹਾਂਜੀ। ਜਿਵੇਂ ਜਿਹੜਾ ਇਹ ਜੰਡੂਰਾ ਹੈ, ਜਿਹੜਾ ਜੰਡ ਤੋਂ ਬਣਿਆ ਹੈ, ਇਟ ਰਿਪਰੈਜ਼ੈਂਟਸ ਨੇਚਰ, ਫਿਤਰਤ, ਕੁਦਰਤ। ਔਰ ਇੱਕ ਡਾਇਲੋਗ ਦਿਖਾ ਰਿਹਾ ਕਿ ਇੱਕ ਇਨਸਾਨ ਦਾ ਫਿਤਰਤ ਨਾਲ ਡਾਇਲੋਗ ਹੋ ਰਿਹਾ, ਤੇ ਫਿਤਰਤ ਕਹਿ ਰਹੀ ਹੈ ਕਿ ਜੋ ਤੂੰ ਕੰਮ ਕਰ ਰਹੀ ਹੈ, ਭਰਾਵਾਂ ਨੂੰ ਛੱਡ ਕੇ, ਭੈਣਾਂ ਨੂੰ ਛੱਡ ਕੇ ਜਾ ਰਹੀ ਹੈ, ਪਿੰਡ ਨੂੰ ਛੱਡ ਕੇ, ਤੂੰ ਨੇਚਰ ਦੇ ਅਗੇਂਸਟ ਜਾ ਰਹੀ ਹੈ। ਪਰ ਇੱਥੇ ਉਹ ਨੇਚਰ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਵੇਂ ਕਿ ਐਸਟੈਬਲਿਸ਼ਡ ਨੋਰਮਸ, ਕਸਟਮਸ ਐਂਡ ਟ੍ਰੈਡੀਸ਼ਨਸ ਨੇ ਸੋਸਾਇਟੀ ਦੇ, ਕਿ ਤੂੰ ਇਹ ਨੇਚਰ ਦੇ ਅਗੇਂਸਟ ਨੇ ਸਾਰੇ ਜਿਹੜੇ ਤੂੰ ਕੰਮ ਕਰਨੀ ਪਈ ਹੈ। ਤੇ ਨੇਚਰ ਕੀ ਹੈ? ਨੇਚਰ ਉਹੀ ਹੈ ਜੋ ਕਿ ਉਸ ਵਕਤ ਦਾ ਐਸਟੈਬਲਿਸ਼ਡ ਟ੍ਰੈਡੀਸ਼ਨ ਹੈ। ਤੇ ਇਟਸ ਆਈ ਥਿੰਕ ਮੈਨੂੰ ਲੱਗਾ ਜਿਵੇਂ ਬੜਾ ਸਮਾਰਟਲੀ, ਜਿਵੇਂ ਉਹ ਰੋਬਰਟ ਫਰੋਸਟ ਨਹੀਂ ਡਾਇਲੋਗ ਕਰਾਉਂਦਾ ਜੀ, ਉਸ ਤਰ੍ਹਾਂ ਚੱਲਦਾ ਪਿਆ ਬਿਲਕੁਲ ਡਾਇਲੋਗ, ਕਿ ਇਨਸਾਨ ਨੇਚਰ ਨਾਲ ਗੱਲਾਂ ਕਰਦਾ ਪਿਆ, ਤੇ ਨੇਚਰ ਉਹਨੂੰ ਜਿਵੇਂ ਇੱਕ ਕਿਸਮ ਦੀ ਐਡਵਾਈਸ ਦੇ ਰਹੀ ਹੈ, ਜਾਂ ਉਹਨੂੰ ਤਾਨਾ ਦੇ ਰਹੀ ਕਿ ਤੂੰ ਨੇਚਰ ਦੇ ਅਗੇਂਸਟ ਚੱਲਣੀ ਪਈ ਹੈ ਜੋ ਤੂੰ ਕਰਨੀ ਪਈ ਹੈ। ਸੋ ਇਟਸ ਅ ਕਾਈਂਡ ਆਫ, ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਬੜਾ ਬਿਊਟੀਫੁਲ ਹੈ, ਐਨੀਮੇਸ਼ਨ ਵੀ ਹੈ, ਔਰ ਆਫ ਕੋਰਸ ਇੱਕ ਪਾਸੇ ਨੇਚਰ ਹੈ ਜਿਹੜੀ ਕਿ ਬਿਲਕੁਲ ਜਿਹਦਾ ਕੋਈ ਅਹਿਸਾਸ ਨਹੀਂ ਹੈਗਾ, ਉਹਦੇ 'ਚ ਕੋਈ ਇਮੋਸ਼ਨਸ ਨਹੀਂ ਹੈਗੇ, ਉਹ ਬਿਲਕੁਲ ਡਲ ਤੇ ਡੈਡ ਹੈ। ਤੇ ਇੱਕ ਪਾਸੇ ਹਿਊਮਨਸ ਨੇ ਵਿਚ ਆਰ ਫੁੱਲ ਆਫ ਇਮੋਸ਼ਨ। ਜਿਹੜੀ ਇਹ ਗੱਲ ਨਹੀਂ ਸਹੀ ਜਿਹੜਾ ਲੱਗੀ ਸਈਦ ਸਾਹਿਬ। ਦੇਖੋ, ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਜਿਹੜੀ ਨੇਚਰ ਔਰ ਜਿਹੜੇ ਸੁਸਾਈਟਲ ਨੋਰਮਸ ਨੇ ਉਹ ਹਮੇਸ਼ਾ ਐਟ ਕ੍ਰਾਸ ਰੋਡਸ ਰਹਿੰਦੇ ਨੇ, ਕਿਉਂਕਿ ਜਿਹੜੀ ਨੇਚਰ ਨੇ ਉਹਨੇ ਆਪਣੀ ਰਫਤਾਰ ਨਾਲ ਚੱਲਣਾ ਹੈ, ਜਿਹੜਾ ਇਨਸਾਨ ਹੈ, ਜਿਹੜਾ ਸੁਸਾਇਟੀ ਹੈ, ਉਹਨੇ ਆਪਣੇ ਬਣਾਉਣੇ ਨੇ ਆਪਣੇ ਫਾਇਦੇ ਲਈ। ਸੋ ਨੇਚਰ ਇਜ਼ ਨੈਵਰ ਰੋਂਗ, ਨੇਚਰ ਨੇ ਤੇ ਆਪਣੀ ਚਲਤ ਨਾਲ ਚੱਲਣਾ ਹੀ ਚੱਲਣਾ। ਸੋ ਆਈ ਡੋਂਟ ਥਿੰਕ ਕਿ ਬਈ ਜਿਹੜਾ ਹੈਗਾ ਆ nature is at fault here. I think nature or society that हमेशा is at crossroads with each other. ਤੁਹਾਨੂੰ ਯਾਦ ਹੈ ਵਾਰਿਸ ਸ਼ਾਹ ਦੇ ਵਿੱਚ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਯਾਨੀ ਨੇਚਰ ਜਾਂ ਫਿਤਰਤ ਜਾਂ ਕੁਦਰਤ ਜਾਂ ਤਕਦੀਰ ਜਿਹੜੀ ਹੈ ਉਹ ਚੀਜ਼ਾਂ ਨੇ ਜਿਹੜੀ ਕਿ ਪ੍ਰਚਲਿਤ ਹੈ ਸੋਸਾਇਟੀ ਦੀ, ਕਿ ਜੋ ਕਹਿਤਾ ਉਹ ਹੋ ਕੇ ਰਹਿਣਾ। ਤੇ ਉਹ ਤਾਂ ਇੱਥੇ societal norms ਨੇ ਨਾ, ਹਾਂਜੀ, those are the societal rules and regulations. nature ਨੂੰ ਨਹੀਂ ਤੁਸੀਂ ਕੰਟਰੋਲ ਕਰ ਸਕਦੇ with societal rules and regulations. ਮੈਨੂੰ ਲੱਗਿਆ ਜਿਵੇਂ ਨੇਚਰ ਦੇ ਥਰੂ ਉਹਨੂੰ ਕਹਿਲਵਾ ਰਿਹਾ ਹੈ ਕਿ ਵੀ ਇਹ ਤੂੰ ਕਰਨੀ ਪਈ ਹੈ। ਵਾਟ ਆਈ ਫੈਲਟ ਐਨੀਵੇ। ਡਾਇਲੌਗ ਹੋ ਰਿਹਾ ਉਹਦਾ ਜੰਡ ਦਾ ਤੇ ਸਾਹਿਬਾਂ ਦਾ। ਤੇ ਉੱਤੇ ਦੇਖੋ ਜਿਹੜਾ ਪਹਿਲੇ ਅਸੀਂ ਹੁਣੀ ਪੜਿਆ ਕਿ ਤੂੰ ਮੇਰਾ ਨਿਆਂ ਕਰ, ਸੁਣ ਜਟੋਰਿਆ ਬਾਰ ਦਾ ਮੇਰਾ ਕਰੀ ਨਿਆਂ, ਫੁੱਲਿਓਂ ਦੁਗਣਾ ਚੁਗਣਾ ਠੰਡੀ ਮਾਣੀ ਛਾਂ। ਉਹ ਕਹਿ ਰਹੀ ਕਿ ਤੂੰ ਬੜਾ ਸ਼ਾਨਦਾਰ ਬੂਟਾ ਹੈ, ਲੇਕਿਨ ਅੱਗੋਂ ਉਹ ਜਵਾਬ ਇਹ ਦੇ ਰਿਹਾ ਕਿ ਮੈਂ ਜੰਡੂਰਾ ਬਾਰ ਦਾ ਕਲਰ ਦੇ ਵਿੱਚ ਵਾਸ, ਕੋਲ ਨਹੀਂ ਕੋਈ ਰੁਖੜਾ ਰਹਿੰਦਾ ਜੀ ਉਦਾਸ। ਜਿਵੇਂ ਤੂੰ ਦੇਖ ਰਹੀ ਹੈ ਮੈਨੂੰ ਕਿ ਮੈਂ ਬੜੀ ਠੰਡੀ ਮਾਣੀ ਛਾਂ ਹੈ, ਇੰਜ ਦੀ ਨਹੀਂ ਗੱਲ ਹੈ, ਮੈਂ ਤੇ ਉਦਾਸ ਹਾਂ, ਮੇਰੇ ਕਲਰ ਦੇ ਵਿੱਚ ਹਾਂ, ਮੇਰੇ ਨਾਲ ਤੇ ਹੋਰ ਕੋਈ ਦੂਜਾ ਰੁੱਖ ਨਹੀਂ ਹੈ। ਫਿਰ ਭਾਈ ਜਿਹੜਾ ਕੰਡ ਹੁੰਦਾ ਨਾ, ਕੰਡ ਵਿਖਾਣਾ, ਅਮਰਜੀਤ ਸਾਹਿਬ ਨੂੰ ਪਤਾ ਹੈ ਕਿ ਬੜਾ ਸਾਡੇ ਪਿੰਡਾਂ ਵਿੱਚ ਇੱਕ ਕੰਡ ਵਿਖਾਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਹਾਰ ਕੇ ਨੱਠ ਗਏ ਹੋ, ਕੰਡ ਤੁਹਾਡੀ ਕਮਰ ਹੈਗੀ। ਭਾਈ ਕੰਡ ਦਾ ਵੇ ਭਾਈ, ਹਾਂਜੀ ਅਮਰਜੀਤ ਜੀ। ਛੱਡ ਕੇ ਨਸ ਜਾਣਾ ਮਤਲਬ ਕਿ ਗਿਵ ਅਪ ਕਰ ਛੱਡ ਕੇ ਜਿਸਲੇ ਲੋੜ ਹੋਵੇ ਨਾ ਉਸਲੇ ਕੰਮ ਨਾ ਆਣਾ। ਕੰਡ ਵਿਖਾ ਜਾਣਾ ਬਕਾਇਦਾ ਮੁਹਾਵਰਾ ਹੈ ਨਾ, ਕੰਡ ਵਿਖਾ ਜਾਣਾ, ਬੇਵਫਾਈ ਕਰ ਦੇਣਾ, ਬੇਵਫਾਈ ਕਰ ਜਾਣਾ। ਤੇ ਭਾਈ ਕੰਡ ਨਾ ਵੇਖਦੇ, ਸ਼ਾਇਦ ਉਹ ਕੰਡ ਕਰਕੇ ਗਈ ਹੈ ਸਾਹਿਬਾਂ, ਤੇ ਉਹ ਜਿਹੜੀ ਹੈ ਜੰਡੋਰਾ ਉਹਨੂੰ ਕਹਿ ਰਿਹਾ ਕਿ ਤੂੰ ਜਿਸ ਤਰ੍ਹਾਂ ਗਈ ਹੈ ਭਾਈ ਤੇਰੀ ਕੰਡ ਨਾ ਵੇਖਦੇ। ਫਿਰ ਦੂਸਰਾ ਹੈਗਾ
ਸਦਕੇ ਲੈਣ ਦੀ ਸਾਸ। ਇਹ ਤੇ ਹੈ ਕਿ ਜੇ ਤੂੰ ਉੱਥੇ ਪਹੁੰਚ ਜਾਂਦੀ ਦਾਨਾਬਾਦ ਔਰ ਤੇ ਉਹ ਕਾਮਯਾਬ ਹੋ ਜਾਂਦੀ ਤੇ ਉੱਥੇ ਫਿਰ ਤੇ ਤਾਂ ਹੀ ਸਦਕੇ ਲੈ ਸਕਦੀ ਸੀ ਸੱਸ। ਇਹ ਦਾਨਾਬਾਦ ਵਾਲੀ ਸੱਸ ਆ ਕਿ ਜਿਹੜੀ ਜਿੱਥੇ ਪਹਿਲਾਂ ਭਰਾਵਾਂ ਨੇ ਵਿਆਹ ਰਚਿਆ ਸੀਗਾ ਉਹ ਸੱਸ ਆ? ਇਹਦੇ ਸ਼ਹਿਰ ਦਾ ਕਮਾਲ ਹੈ ਨਾ ਕਿ ਉਹਨੇ ਇਹ ਗੱਲ ਦੱਸਣੀ ਵੀ ਨਹੀਂ। ਆਈ ਥਿੰਕ ਜਿਹੜੀ ਉਹ ਜਿੱਥੇ ਮਤਲਬ ਕਿ ਜੇ ਸਭ ਨਾਰਮਲੀ ਚੱਲਦਾ ਰਹਿੰਦਾ ਤੂੰ ਅਪੋਜ਼ ਨਾ ਕਰਦੀ ਤੇ ਉਹ ਪੁਰਾਣੀ ਸੱਸ ਹੋਣੀ ਹੈ ਜਿਹੜੀ ਕਿ ਵੀ ਉੱਥੇ ਤੇਰੇ ਸਦਕੇ ਲੈਂਦੀ ਭਰਾ ਤੇਰੇ ਕੁਛ ਹੁੰਦੇ। ਸ਼ਾਇਦ ਪੁਰਾਣੀ ਦੀ ਗੱਲ ਕਰ ਰਿਹਾ ਕਿਉਂਕਿ ਭਾਈ ਕੰਡ ਨਾ ਦੇ ਦੇ ਤਾਂ ਇਹੀ ਲੱਗਦਾ ਕਿ ਉਹ ਕੋਈ ਪੁਰਾਣੀ ਕਹਿ ਰਿਹਾ ਕਿ ਤੂੰ ਨਾ ਜਾਂਦੀ ਤੇ ਪੁਰਾਣੀ ਜਿਹੜੀ ਤੇਰੀ ਹੋਣ ਵਾਲੀ ਸੱਸ ਸੀ ਦੂਸਰੀ ਜਿਹੜੀ ਸੀ ਚੱਦਣਾ ਨਾਲ ਜਿੱਥੇ ਜਦੋਂ ਵਿਆਹੀ ਜਾਂਦੀ ਸਹੀ ਤੇ ਉਹ ਫਿਰ ਤੇਰੇ ਸਦਕੇ ਲੈਂਦੀ। ਮੈਂ ਥੋੜੀ ਜਿਹੀ ਗੱਲ ਕਰਾਂ। ਮੈਂ ਵੀ ਜਿਹੜੀ ਇਹ ਜੰਡ ਦਾ ਮੈਟਾਫਰ ਪ੍ਰੈਜ਼ੈਂਟ ਕੀਤਾ ਇੱਥੇ ਕਿ ਜੰਡ ਆਪਣੇ ਲਿਟਰੇਚਰ ਦੇ ਵਿੱਚ ਪੰਜਾਬੀ ਕਲਚਰ ਦੇ ਵਿੱਚ ਜੰਡ ਦਾ ਦਰਖਤ ਹੈ, ਤੁਹਾਨੂੰ ਪਤਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਉਹਦੇ ਵਿੱਚ ਵੀ ਇਹ ਦਿਖਾਇਆ ਕਿ ਇਹ ਜਿਹੜਾ ਰੁੱਖ ਹੈ ਬੜਾ ਉਦਾਸ ਹੈ ਔਰ ਬੜਾ ਕਲਰਾਂ ਦੇ ਵਿੱਚ ਧੁੱਪ ਝੱਖੜ ਸਹਿਣੇ, ਕੱਲਿਆਂ ਰਹਿਣਾ, ਸਾਰਾ ਕੁਝ ਸਹਿਣਾ। ਮਤਲਬ ਉਹਨੂੰ ਇੱਕ ਇੱਥੇ ਜਿਹੜਾ ਕਿ ਨੈਚੁਰਲ ਅਸੂਲ ਹੈ ਸਿੰਬਾਇਸਿਸ ਜਾਂ ਇੰਟਰਡਿਪੈਂਡੈਂਸ ਦੀ ਗੱਲ ਇਹਦੇ ਵਿੱਚ ਕੀਤੀ ਹੈ। ਨੇਚਰ ਦੇ ਵਿੱਚ ਚੀਜ਼ਾਂ ਆਪਸ ਦੇ ਵਿੱਚ ਇੰਟਰਡਿਪੈਂਡੈਂਟ ਹੈ ਔਰ ਇਹ ਜਿਹੜਾ ਪੇੜ ਹੈ ਇਸੇ ਲਈ ਉਦਾਸ ਹੈ, ਕਲਰ ਦੇ ਵਿੱਚ ਜਗਿਆ, ਕੋਈ ਆਲੇ ਦੁਆਲੇ ਕੋਈ ਨਹੀਂ। ਜਦੋਂ ਵੀ ਝੱਖੜ ਆਇਆ, ਧੁੱਪਾਂ ਆਈਆਂ, ਮਤਲਬ ਵਲਨਰੇਬਲ ਆ, ਵੀਕ ਹੈ ਇਸ ਪੁਆਇੰਟ ਆਫ ਵਿਊ ਦੇ ਨਾਲ। ਔਰ ਇਹਦੀ ਐਗਜ਼ਾਮਪਲ ਇਹ ਵੀ ਹੋ ਸਕਦੀ ਆ ਕਿ ਇਨਸਾਨੀ ਸਮਾਜ ਜਿਹੜਾ ਬਣਿਆ, ਖਾਸ ਕਰਕੇ ਜਿਹੜਾ ਵਾਹੀ ਬੀਜੀ ਦਾ ਸਮਾਜ ਹੈ, ਅਗਰੀਰੀਅਨ ਸੁਸਾਇਟੀ ਦੇ ਵਿੱਚ ਤਾਂ ਸਿੰਬਾਇਸਿਸ ਔਰ ਇੰਟਰਡਿਪੈਂਡੈਂਸ ਇੱਕ ਦੂਜੇ ਦੇ ਉੱਤੇ ਡਿਪੈਂਡ ਕਰਨਾ ਤੇ ਬਹੁਤ ਵੱਡੀ ਗੱਲ ਹੈ। ਸਾਡੇ ਸਮਾਜ ਦੇ ਵਿੱਚ ਇਸੇ ਕਰਕੇ ਉਸ ਜ਼ਮਾਨੇ 'ਚ ਕਲੈਕਟਿਵ ਵੱਡੀ ਫੈਮਿਲੀ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਸੀ। ਸਿੰਗਲ ਫੈਮਿਲੀ ਜਾਂ ਕੱਲਾ ਦੁਕੱਲਾ ਜਿਹੜਾ ਬੰਦਾ ਹੋਵੇ ਉਹਦੀ ਉਹ ਵੀਕਨੈਸ ਹੁੰਦੀ ਸੀ। ਸੋ ਮੇਰਾ ਖਿਆਲ ਹੈ ਸਿੰਬਾਇਸਿਸ ਦਾ ਪ੍ਰਿੰਸੀਪਲ ਨੇਚਰ ਦੇ ਵਿੱਚ ਜਿਹੜਾ ਕਿ ਇਹ ਮਿਸ ਕਰ ਰਿਹਾ ਰੁੱਖ, ਔਰ ਤੁਸੀਂ ਇਨਸਾਨੀ ਦੇ ਵਿੱਚ ਵੀ ਉਹਦੀ ਜਿਹੜੀ ਕਿ ਵੀਕਨੈਸ ਹੈਗੀ ਆ ਕੱਲੇ ਦੁਕੱਲੇ ਔਰ ਬਾਹੀ ਬੀਜੀ ਦੇ ਦੁਕਾਨ ਵਿੱਚ। ਉਹਦੀ ਗੱਲ ਕਿਸੇ ਨੇ ਲਿਖਿਆ, ਸਾਡੇ ਅਖਾਣ ਵੀ ਹੈਗਾ ਕਿ ਕੱਲੀ ਨਾ ਹੋਵੇ ਔਰ ਜਾਂ ਕੱਲੀ ਹੋਵੇ ਨਾ ਬਣਾ ਦੀ ਲੱਕੜੀ, ਕੱਲੀ ਹੋਵੇ ਨਾ ਬਣਾ ਦੀ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਤੋ ਕੱਲਾ ਜੰਡ ਦਾ ਉਜਾੜਾਂ ਦੇ ਵਿੱਚ ਐਕਸਪੋਜ਼ਡ ਵੀਕਨੈਸ, ਔਰ ਇਸੇ ਤਰ੍ਹਾਂ ਕੱਲੇ ਜਿਹੜੇ ਬਾਹੀ ਬੀਜੀ ਦੇ ਵਿੱਚ ਜਿਹੜੇ ਵੀਕ ਸੁਸਾਇਟੀ ਦੇ ਛੋਟੇ ਛੋਟੇ ਫੈਮਲੀਜ਼ ਦੇ ਵਿੱਚ ਜਿਹੜੇ ਸਿੰਬਾਇਸਿਸ ਨਾਲ ਨਹੀਂ ਚੱਲਦੇ, ਮੇਰੇ ਕੋਲ ਉਹ ਵੀਕਨੈਸ ਉਸ ਸਿੰਪਟਮ ਨੂੰ, ਉਸ ਅਸੂਲ ਨੂੰ ਮੇਰੇ ਕੋਲ ਹਾਈਲਾਈਟ ਕੀਤਾ। ਯੂ ਥਿੰਕ ਇਹ ਕਹਿ ਰਹੀ ਹੈ, ਕਹਿ ਰਿਹਾ ਕਿ ਜਿੱਦਾਂ ਮੈਂ ਕੱਲਾ ਰਹਿ ਗਿਆ, ਤੂੰ ਹੁਣ ਜਿਹੜਾ ਜੋ ਕੰਮ ਕੀਤਾ ਆ ਕਾਰਾ ਤਾਂ ਤੂੰ ਵੀ ਹੁਣ ਏਦਾਂ ਕੱਲੀ ਹੋ ਗਈ ਆਪਣਿਆਂ ਤੋਂ ਵਿਛੜ ਕੇ? ਹਾਂ, ਮੇਰੇ ਕੋਲ ਉਹਦੇ ਵਿੱਚ ਜੰਡ ਦੇ ਵਿੱਚ ਉਹ ਜੰਡ ਉਹਦੇ ਵਿੱਚ ਉਹੀ ਚੀਜ਼ ਦੇਖਦਾ ਕਿ ਤੂੰ ਉਧਰੋਂ ਵੀ ਛੱਡ ਗਈਆਂ, ਉਧਰੋਂ ਵੀ ਰਹਿ ਗਈਆਂ, ਯੂ ਆਰ ਅਲੋਨ। ਕਲਰ ਦੇ ਵਿੱਚ ਤੂੰ ਇੱਕ ਸੁਸਾਇਟੀ ਦੇ ਕਲਰ ਦੇ ਵਿੱਚ ਬੈਠੀ ਹਾਂ। ਇਹ ਜਿਹੜਾ ਨਾ ਥੋੜਾ ਜਿਹਾ ਆਪਣੇ ਸਈਦ ਸਾਹਿਬ ਜੀ ਜੀ ਇਹ ਜਿਹੜਾ ਲੈਂਡਸਕੇਪ ਬਣ ਰਿਹਾ ਨਾ ਇੱਥੇ, ਜੀ ਜੀ ਜਿਹੜੀ ਵੇਸਟਲੈਂਡ ਦਾ ਇਮੇਜ ਦਿੰਦਾ ਹੈ। ਹਾਂਜੀ, ਅਕਲਾਪੇ ਦਾ। ਹਾਂ, ਵੇਸਟਲੈਂਡ ਦਾ, ਅਕਲਾਪੇ ਦਾ, ਜਿਵੇਂ ਬਿਲਕੁਲ ਸਹੀ ਕਿਹਾ ਅਮਰਜੀਤ ਉਹਨਾਂ ਨੇ, ਇੱਕ ਅਕਲਾਪੇ ਦਾ ਔਰ ਕਲਰ ਦਾ, ਬੰਜਰ ਹੋਣ ਦਾ ਔਰ ਕੱਲੇ ਹੋਣ ਦਾ। ਉੱਥੇ ਹੁਣ ਸਾਹਿਬਾਂ ਵੀ ਤੇ ਮਿਰਜ਼ਾ ਵੀ ਹੁਣ ਉੱਥੇ ਆ ਕੇ ਬੈਠੇ ਨੇ, ਸਿਰਫ ਜੰਡ ਹੈਗਾ ਉੱਥੇ, ਹੋਰ ਕੋਈ ਰੁੱਖ ਵੀ ਕੋਈ ਨਹੀਂ। ਤੇ ਜੰਡ ਹੇਠਾਂ ਜਿਹੜਾ ਹੈ ਮਿਰਜ਼ਾ ਸੌਂ ਗਿਆ, ਆਪਣੇ ਤੀਰ ਕਮਾਨ ਉਹਨੂੰ ਜੰਡ ਨਾਲ ਟੰਗ ਕੇ ਹੁਣ ਉੱਥੇ ਥੱਲੇ ਸੌਂ ਗਿਆ। ਓਮੀਨਸ ਹੈ ਜ਼ੁਬੈਰ ਸਾਹਿਬ, ਹਾਂਜੀ, ਬੜਾ ਓਮੀਨਸ ਜਿਹਾ ਸਟੈਂਜ਼ਾ ਵੀ। ਹਾਂ, ਬਹੁਤ ਹੀ ਮਨੇ ਕਿ ਜਿਹੜਾ ਨਕਸ਼ਾ ਸਾਰਾ ਉਹੀ ਦੱਸ ਰਿਹਾ ਕਿ ਕੋਈ ਬਦਸ਼ਗੁਨੀ ਹੋਣ ਵਾਲੀ। ਹਾਂਜੀ ਹਾਂਜੀ ਜੀ, ਪੜ੍ਹੀਏ ਕਿ ਕੋਈ ਅਲੀਜ਼ਾ ਜੀ ਕੋਈ ਹਾਂਜੀ, ਹਾਂ ਡਾਕਟਰ ਡਾਕਟਰ ਹੈ ਨੇ।
हाँ जी आए ने मेरा हाँ जी। ਤੁਸੀਂ ਪੜੋ ਬੀਬਾ ਜੀ। ਇੱਕ ਮਿੰਟ ਔਨ ਕਰ ਲਓ। सॉरी हाँ मकूला शायर ਹੇਠ ਜੰਡੂਰੇ ਬੈਠੀਏ ਵੋਟੜੀਆਂ ਦਾ ਵੇਸ ਆਈ ਹੈ ਕਿਹੜੇ ਮੁਲਕ ਤੋਂ ਜਾਣਾ ਈ ਕਿਹੜੇ ਦੇਸ ਹੱਥੀ ਮਹਿੰਦੀ ਰੰਗੜੀ ਗਲ ਵਿੱਚ ਖੁੱਲੇ ਕੇਸ हाँ जी ਵੋਟੜੀ ਤੇ ਵੋਟੜੀਆਂ ਨੇ ਹੇਠ ਢਿੰਡੂਰੇ ਬੈਠੀਏ ਸ਼ਾਇਰ ਹੁਣ ਕਹਿ ਰਿਹਾ ਵੋਟੜੀਆਂ ਦਾ ਵੇਸ ਵੇਸ ਜਿਹੜਾ ਲਿਬਾਸ ਪਹਿਨਾਵਾ ਵੀ ਹੈ ਲੇਕਿਨ ਵੇਸ ਜਿਹੜਾ ਭੇਸ ਵੀ ਹੈ ਭੇਸ ਵਟਾਣਾ ਜਿਹੜਾ ਨਾ ਉਹ ਵੀ ਹੈ ਆਈ ਹੈ ਕਿਹੜੇ ਮੁਲਕ ਤੋਂ ਜਾਣਾ ਕਿਹੜੇ ਦੇਸ਼ ਰੰਗਲੀ ਜਿਹੜੀ ਇਹ ਮਹਿੰਦੀ ਤੇਰੇ ਹੱਥਾਂ ਤੇ ਲੱਗੀ ਹੋਈ ਹੈ ਔਰ ਤੇਰੇ ਗਲ ਵਿੱਚ ਜਿਹੜੇ ਵਾਲ ਨੇ ਕੇਸ ਜਿਹੜੇ ਦੇ ਵਾਲ ਨੇ ਜਾਂ ਜ਼ੁਲਫਾਂ ਨੇ ਉਹ ਖੁੱਲੀਆਂ ਨੇ ਹੁਣ ਸ਼ਾਇਰ ਜਿਹੜਾ ਕੀ ਉਹਨੂੰ ਟਿਚਕਰ ਲਾ ਰਿਹਾ ਕਿ ਕੀ ਕਰ ਰਿਹਾ मैंने लग रहा है मैं बोलना पाए जुबैर साहब हाँ जी हाँ मैं जी लग रहा है कंटिन्यूएशन है ओमिनस अबाउट समथिंग बैड about to happen ਪਹਿਲੇ ਦੋ ਜਿਹੜੇ ਨੇ ਉਹ ਤੇ ਜੋ ਠੀਕ ਹੈ ਨਾ ਜੀ ਕਿ ਤੁਸੀਂ ਉਹ ਅੱਛਾ ਇਹ ਬੜਾ ਕਮਾਲ ਹੈ ਉਹ ਕਹਿੰਦਾ ਤੂੰ ਵੋਟੀ ਦਾ ਭੇਸ ਲਪੇਟ ਕੇ ਆਈ ਹੈ ਮੈਨੂੰ ਤਾਂ ਲੱਗਦਾ ਸ਼ਾਇਰ ਇਹ ਕਹਿਣਾ ਚਾਹ ਰਿਹਾ ਕਿ ਤੂੰ ਵੋਟੀ ਤੇ ਤੂੰ ਬਣ ਗਈ ਹੈ ਪਰ ਤੂੰ ਅੰਦਰੋਂ ਵੋਟੀ ਨਹੀਂ ਬਣੀ ਅੰਦਰੋਂ ਤੂੰ ਪਿੱਛੇ ਅਜੇ ਜੁੜੀ ਹੈ ਪਿੱਛੋਂ ਤੇਰਾ ਨਾਤਾ ਜੁੜਿਆ ਹੈ ਜਦ ਕਿ ਵੋਟਰੀਆਂ ਪਿਛਲਾ ਨਾਤਾ ਤੋੜ ਕੇ ਅੱਗੇ ਜਾਂਦੀਆਂ ਨੇ ਸੋ ਇੱਥੇ ਉਹ ਟਿਚਕਰ ਲਾ ਰਿਹਾ ਕਿ ਤੂੰ ਵੋਟਰੀ ਦਾ ਵੇਸ ਬਤਾਇਆ ਹੈ ਤੂੰ ਵੋਟਰੀ ਦਿਲੋਂ ਬਣੀ ਨਹੀਂ ਹੋਈ ਫਿਰ ਅਖੀਰਲੇ ਕਹਿੰਦੇ ਨੇ ਕਿ ਖੁੱਲੇ ਕੇਸ ਕਿ ਵੋਟੀ ਦੇ ਵਾਲ ਬੰਨੇ ਹੁੰਦੇ ਨੇ ਖੁੱਲੇ ਕੇਸ ਦਾ ਮਤਲਬ ਤਾਂ ਹੁੰਦਾ ਕੋਈ ਬੈਡ ਜਿਵੇਂ ਮਾਤਮ ਕਿਸੇ ਦਾ ਮਰ ਜਾਣ ਤੇ ਲੋਕੀ ਵਾਲ ਆਪਣੇ ਖੋਲ ਲੈਂਦੇ ਨੇ ਜਾਂ ਕਿਸੇ ਬੈਡ ਇਵੈਂਟ ਤੇ ਆਪਣੇ ਵਾਲ ਖੋਲ ਲੈਂਦੇ ਨੇ ਤੇ ਉਹ ਕਹਿੰਦਾ ਕਿ ਤੇਰਾ ਯੂ ਆਰ ਕੰਟਰਾਡਿਕਟਰੀ ਵਿਦਿਨ ਯੋਰਸੈਲਫ ਯੂ ਆਰ ਅ ਪਿਕਚਰ ਆਫ ਕੰਟਰਾਡਿਕਸ਼ਨ ਕਿ ਤੂੰ ਵੋਟੀ ਨਹੀਂ ਹੈ ਮਹਿੰਦੀ ਵੀ ਲੱਗੀ ਹੈ ਪਰ ਤੂੰ ਅੰਦਰੋਂ ਪਿੱਛਾ ਛੱਡਦੀ ਵੀ ਨਹੀਂ ਪਈ ਔਰ ਤੇਰੇ ਵਾਲ ਵੀ ਖੁੱਲੇ ਨੇ ਯੂ ਆਰ ਅ ਕੰਪਲੀਟ ਪਿਕਚਰ ਆਫ ਕੰਟਰਾਡਿਕਸ਼ਨ ਇਹ ਸ਼ਾਇਰ ਟਿਚਕਰ ਲਾ ਰਿਹਾ ਉਹਨੂੰ ਮੈਨੂੰ ਸਮਝ ਨਹੀਂ ਲੱਗੀ ਜਿਵੇਂ ਜਿਹੜਾ ਗੱਲ ਵਿੱਚ ਖੁੱਲੇ ਕੇਸ ਜਿਹੜਾ ਕਿਸੇ ਹੋਰ ਗੱਲ ਵੱਲ ਵੀ ਤੇ ਇਸ਼ਾਰਾ ਹੋ ਸਕਦਾ ਨਾ ਮਿਰਜ਼ੇ ਨਾਲ ਐਗਜ਼ੈਕਟਲੀ ਤੂੰ ਸ਼ਾਇਦ ਦੈਟ ਇਜ਼ ਇਹਦੇ ਚ ਸਾਰੇ ਮਿਰਜ਼ੇ ਨਾਲ ਸੁੱਤੀ ਆ ਤੂੰ ਹਾਂ ਐਗਜ਼ੈਕਟਲੀ ਇਹੀ yes ਹੈ ਇੱਥੇ ਕਿਉਂਕਿ ਦੇਖੋ ਇਹਦਾ ਸਾਰਾ ਕੁਝ ਹੈਗਾ ਆ ਓਨਲੀ ਥਿੰਗ ਦੈਟਸ ਇੰਪੋਰਟੈਂਟ ਇਨ ਦਿਸ ਥਿੰਗ ਇਜ਼ ਦ ਵਿਚ ਗਲ ਵਿੱਚ ਖੁੱਲੇ ਕੇਸ ਇਹ ਇੰਡੀਕੇਟ ਕਰ ਰਿਹਾ ਹੈ ਆਫ ਅ ਰਿਲੇਸ਼ਨਸ਼ਿਪ ਹਾਂ ਅੱਛਾ ਜਿਹੜਾ ਤੁਸੀਂ ਸਹੀ ਸਾਹਿਬ ਕੀਤੀ ਹੈ ਨਾ ਕਿ ਉਹ ਤੂੰ ਵੋਟੀ ਵੀ ਨਹੀਂ ਲੱਗ ਰਹੀ ਉਹ ਵੋਟੀ ਮਿਰਜ਼ੇ ਲਈ ਨਹੀਂ ਬਣੀ ਸੀ ਉਹਦਾ ਤੇ ਵਿਆਹ ਹੋ ਰਿਹਾ ਨਾ ਤੇ ਹੋਰ ਹੋ ਰਿਹਾ ਤੇ ਸੀ ਉਹਨੇ ਹਾਂ ਉਹਦਾ ਵਿਆਹ ਹੋ ਰਿਹਾ ਸੀ ਤੇ ਉਹਨਾਂ ਨੇ ਸਾਰਿਆਂ ਨੇ ਉਹਦੇ ਮਾਪਿਆਂ ਨੇ ਸਾਰਿਆਂ ਨੇ ਉਹਨੂੰ ਤਿਆਰ ਕਰਾਇਆ ਸੀ ਇੱਕ ਹੋਰ ਸ਼ਾਦੀ ਵਾਸਤੇ ਕਿਸੇ ਹੋਰ ਜਿੱਥੇ ਬੰਦੇ ਉਹਨੇ ਹਾਂ ਹੋਰ ਕਿਤੇ ਉਹਨੇ ਜਾਣਾ ਸੀ ਜਿੱਥੇ ਉਹਨੇ ਵੋਟੀ ਬਣ ਕੇ ਜਾਣਾ ਸੀ ਮਿਰਜ਼ੇ ਨਾਲ ਤੇ ਉਹ ਉਦਲ ਗਈ ਹੈ ਨਾ ਮਿਰਜ਼ੇ ਦੇ ਨਾਲ ਤੇ ਉਹ ਨੱਸ ਗਈ ਹੈ ਜੀ ਜੀ ਉਹ ਕੱਪੜੇ ਉਹਨੇ ਉਹੀ ਪਾਏ ਹੋਏ ਨੇ ਕੱਪੜੇ ਉਹਨੇ ਉਹੀ ਪਾਏ ਨੇ ਵੋਟੀ ਵਾਲੇ ਜਿਹੜਾ ਵੇਸ ਦੀ ਗੱਲ ਹੋ ਰਹੀ ਹੈ ਤੇ ਵੇਸ ਜਿਹੜਾ ਹੈ ਤੇਰਾ ਉਹ ਜਿਹੜਾ ਤੂੰ ਪਹਿਲੀ ਜਿਹੜੀ ਤੂੰ ਵੋਟੀ ਬਣੀ ਸੀ ਨਾਟ ਫॉर ਮਿਰਜ਼ਾ ਸੋ ਉਹਦਾ ਵੇਸ ਹੈ ਰਾਈਟ ਹਾਂ ਜੀ ਔਰ ਇਹ ਬੜਾ ਹੈਗਾ ਕਿ ਇਹ ਬੜੀ ਲਾਈਨ ਹੈਗੀ ਆਈਆਂ ਕਿਹੜੇ ਮੁਲਕ ਤੋਂ ਤੂੰ ਜਾਣਾ ਕਿਹੜੇ ਦੇਸ਼ ਸ਼ਾਇਰ ਬਿਲਕੁਲ ਓਪਰਾ ਬਣ ਗਿਆ ਇੱਥੇ ਜਿਵੇਂ ਸਾਹਿਬਾਂ ਨੂੰ ਜਾਣਦਾ ਹੀ ਨਹੀਂ ਸਹੀ ਬਿਲਕੁਲ ਸਹੀ ਹੈ ਵੈਰੀ ਗੁੱਡ ਇੱਕ ਜ਼ਬਰਦਸਤ ਤੇ ਇਹ ਵੀ ਫਿਜ਼ੀਕਲ ਜਿਹੜੀ ਇਹਦੀ ਡਿਸਕ੍ਰਿਪਸ਼ਨ ਹੈ ਮਤਲਬ ਕਿ ਉਹ ਬੜੀ ਜੇ ਵਿਜ਼ੂਅਲਾਈਜ਼ ਕਰੀਏ ਤਾਂ ਬੜੀ ਇੰਟਰੀਗਿੰਗ ਹੈ ਕਿ ਕੀ ਹੋ ਗਿਆ ਇੱਕ ਪਾਸੇ ਹੱਥਾਂ ਨੂੰ ਮਹਿੰਦੀ ਲੱਗੀ ਆ ਔਰ ਦੂਸਰੇ ਪਾਸੇ ਕੇਸ ਖੁੱਲੇ ਨੇ ਪੈਰਾਡੌਕਸਿਕਲ ਚੀਜ਼ਾਂ ਮਤਲਬ ਆਪੋਜ਼ਿਟ ਚੀਜ਼ਾਂ ਹੋ ਰਹੀਆਂ ਇਹ ਤਾਂ ਫਿਜ਼ੀਕਲ ਗੱਲ ਹੈ ਪਰ ਜੇ ਇਹਨੂੰ ਸੋਚਿਆ ਜਾਏ ਤੇ ਇਹ ਵੀ ਹੋ ਸਕਦਾ ਕਿ ਐਸਾ ਇੱਕ ਇਨਸਾਨ ਜਿਹੜਾ ਕੀ ਦਾ ਕੀ ਬਣ ਗਿਆ ਕੀ ਸੋਚਿਆ ਸੀ ਆਗਾਜ਼ ਕੀ ਹੋਇਆ ਤੇ ਅੰਜਾਮ ਕਿਸ ਪਾਸੇ ਨੂੰ ਜਾ ਰਿਹਾ ਇਹ ਕਿਸ ਰਸਤੇ ਅਨਸਰਟਨ ਰਸਤੇ ਦੇ ਉੱਤੇ ਇਹ ਇਨਸਾਨ ਇਹ ਜਿਹੜੀ ਸਾਹਿਬਾਂ ਚੱਲੀ ਆ
ਉਹਦੇ ਬਾਰੇ ਵੀ ਕਹਿ ਸਕਦੇ ਹਾਂ। ਫਿਜ਼ੀਕਲ ਨੂੰ ਛੱਡ ਕੇ ਉਹਦੀ ਸੋਚਣੀ ਜਾਂ ਉਹਦੀ ਸਿਚੁਏਸ਼ਨ ਕਿਸ ਚੋਂ ਨਿਕਲ ਕੇ ਕਿਸ ਸਟੇਜ ਤੇ ਆ ਕੇ ਖੜੀ ਹੋ ਗਈ ਹੈ। Transformation, you mean? ਟ੍ਰਾਂਸਫਰਮੇਸ਼ਨ ਨਹੀਂ, ਉਹਦਾ ਹੱਥ ਵਿੱਚ ਮਹਿੰਦੀ ਲੱਗੀ ਆ ਔਰ ਦੂਸਰੇ ਪਾਸੇ ਉਹਦਾ ਖੁੱਲੇ ਕੇਸ ਦਾ ਮਤਲਬ ਸਾਰਾ ਮਾਤਮ ਹੋ ਗਿਆ ਹਰ ਚੀਜ਼ ਦਾ। ਜਾਂ ਤੁਸੀਂ ਫਿਜ਼ੀਕਲ ਰਿਲੇਸ਼ਨ ਦੀ ਵੀ ਗੱਲ ਕਰ ਸਕਦੇ ਹੋ, ਜਾਂ ਕਿ ਉਹ ਸਾਰੇ ਜੋ ਇਮੇਜਿਨ ਕੀਤਾ ਸੀਗਾ ਹੋਣਾ ਉਹ ਸਾਰਾ ਹੁਣ ਫਰੋਮ ਹੈਪੀ ਬਿਗਨਿੰਗ ਟੂ ਸੈਡ ਐਂਡਿੰਗ ਸਿਚੁਏਸ਼ਨ ਜਾ ਰਹੀ ਹੈ। ਹਾਂ, ਟ੍ਰੈਜਿਕ ਹੋ ਰਹੀ ਹੈ। ਹਾਂਜੀ। दूसरी ये भी है कि घोड़े ते बैठ के आई है, घोड़ी ते काफी 3-4 घंटे बैठी रही है, ते वाल ओदे खुल गए होणगे, ਇਹ ਵੀ ਹੋ ਸਕਦਾ ਹੈ ਵਾਲ No, ਉਹਦੇ ਖੁੱਲ ਗਏ I think that means something। ਜਿਹੜੇ ਗਲ ਵਿੱਚ ਖੁੱਲੇ ਕੇਸ ਬਿਲਕੁਲ ਹੀ ਜਿਹੜੇ ਬਾਕੀ ਇੱਕ ਪਾਸੇ ਸਾਰਾ ਉਹ ਤੇ ਇਹ ਜਿਹੜੀਆਂ ਚਾਰ ਲਫ਼ਜ਼ ਨੇ ਇੱਕ ਪਾਸੇ, I don't think ਇਹ ਘੋੜੀ ਘਾੜੀ ਦਾ ਇਦਾਂ ਦਾ ਇੰਨਾ ਸਿੰਪਲ ਹੈਗਾ। I think ਕਿ ਵੀ this is indicating a relationship has happened। ਹਾਂ ਉਹ ਵੀ ਹੈ, ਮੈਂ ਕਹਿ ਰਿਹਾ ਵੈਸੇ ਜਿਹੜਾ ਤੁਸੀਂ ਅਗਰ ਉਹ ਨਹੀਂ ਦੂਸਰੀ ਤਰ੍ਹਾਂ ਵੀ ਤੁਸੀਂ ਉਹਨੂੰ ਕੋਈ ਸ਼ਾਇਦ ਨੇ ਇਹ ਓਪਨ ਛੱਡ ਦਿੱਤਾ, ਇਟ ਇਜ਼ ਅਪ ਟੂ ਯੂ ਕਿ ਤੁਸੀਂ ਉਹਨੂੰ ਕਿਵੇਂ ਪੜ੍ਹਦੇ ਹੋ। ਜਿਵੇਂ ਉਹਨੇ ਤੇ ਇਸ਼ਾਰਾ ਹੀ ਕਰਨਾ ਨਾ, ਸਹਿਨਤ ਹੀ ਦੇਣੀ ਹੈ ਸ਼ਾਇਰ ਨੇ। शेक्सपियर तो घट नहीं गया वैसे हाफिज बरखुदा ਹੈ शेक्सपियर तो घट नहीं गया भी। ਹਾਂ ਘੱਟ ਨਹੀਂ ਹੈ, ਬੜੀ ਬਰੀਕ ਗੱਲ ਕੀਤੀ, ਬਹੁਤ ਬਰੀਕ ਗੱਲ। ਹਾਂ, ਸਾਨੂੰ ਕਿ ਦੱਸਦਾ ਨਹੀਂ ਕਿ ਹੋ ਕੇ ਰਿਹਾ, ਉਹ ਕਹਿੰਦਾ ਤੁਸੀਂ ਆਪੇ ਲੱਭੋ ਹੁਣ ਹੋਇਆ ਕੀ ਹੈ। ਯਾਨੀ ਕਿ ਉਹ ਗੱਲ ਕਰ ਵੀ ਗਿਆ ਤੇ ਗੱਲ ਛੁਪਾ ਵੀ ਗਿਆ। ਵਾਹ ਵਾਹ ਜੀ। ਐਨੀਬਾਡੀ ਐਲਸ? ਇਹੀ ਕਮਾਲ ਹੁੰਦਾ ਹੈ ਕਮਾਲ ਸ਼ਾਇਰੀ ਦਾ। ਚਲੋ ਬਿਲਕੁਲ ਅੱਗੇ ਚੱਲੀਏ ਫਿਰ। ਡਾਕਟਰ ਲੇਜ਼ੀਆ ਜੀ ਤੁਸੀਂ ਸੁਣ ਰਹੇ ਹੋ ਕਿ ਬਸ ਸਾਨੂੰ ਔਨ ਕਰਕੇ ਚਲੇ ਗਏ ਹੋ? she might be away। ਹਾਂ ਜੀ, ਚਲੋ ਠੀਕ ਹੈ। ਚਲੋ ਜੀ ਪੜੋ ਜੀ। ਅਮਨ ਤੁਸੀਂ ਹਾਂਜੀ, ਮੈਂ ਅੱਗੇ ਅਮਨ ਪੜ੍ਹ ਨੇ ਦਿੰਦਾ ਪੜ੍ਹਨਾ ਜੀ ਸ਼ਾਇਦ। ਕਿ 143 ਸਾਹਿਬਾਂ ਦਾ ਪੈਗਾਮ ਘੁਮਿਆਰ ਨੂੰ ਪਾਈ ਵੇ ਚੱਕੀ ਹਾਰਿਆ, ਰਾਤੀ ਘੱਤ ਵਹੀਰ ਆਖੀ ਖਾਨ ਸ਼ਮੀਰ ਨੂੰ ਨਾ ਥੀਵਣ ਦਿਲਗੀਰ। ਮੈਂ ਨਾ ਭੁੱਲੀ ਸਾਹਿਬਾਂ ਭੁੱਲੀ ਫੂਫੀ ਹੀਰ, ਨਾਨਕੇ ਕਰ ਦੋਤਰਾ ਖੰਡ ਰਲੀ ਵਿੱਚ ਖੀਰ। ਭਾਈ ਵੇ ਚੱਕੀ ਹਾਰਿਆ, ਚੱਕੀ ਹਾਰਿਆ ਉਹਨੇ ਚੱਕੀ ਪੀਣ ਵਾਲਾ। ਵਹੀਰ ਹੈਗਾ ਟੋਲੀ ਭੀੜ ਇਕੱਠੇ ਚੱਲਣ ਵਾਲੇ ਲੋਕ ਸਫਰ। ਵਹੀਰ ਗਤਨਾ ਕਹਿੰਦੇ ਨੇ ਇੱਕ ਲੰਬੀ ਕਤਾਰ ਵਿੱਚ ਚੱਲਣਾ, ਫੌਜੀ ਕਾਫਲੇ ਦੀ ਕਤਾਰ ਵਿੱਚ ਤੁਰਨਾ, ਸਫਰ ਕਰਨਾ। ਚੱਕੀ ਹਾਰਿਆ, ਚੱਕੀ ਪੀਣ ਵਾਲਿਆ, ਚੱਕੀ ਬਣਾਉਣ ਵਾਲਿਆ। ਆਖੀ ਖਾਨ ਸ਼ਮੀਰ ਨੂੰ, ਖਾਨ ਸ਼ਮੀਰ ਜਿਹੜਾ ਸਾਹਿਬਾਂ ਦਾ ਭਰਾ ਹੈ। ਨਾ ਥੀਵਣ ਦਲਗੀਰ, ਮੈਂ ਨਾ ਭੁੱਲੀ ਸਾਹਿਬਾਂ ਭੁੱਲੀ ਫੁੱਫੀ ਹੀਰ। ਸਾਹਿਬਾਂ ਜਿਹੜੀ ਹੈ ਸਿਰਫ ਮੈਂ ਨਹੀਂ ਪਹਿਲੀ ਦਫਾ ਭੁੱਲੀ ਔਰ ਮੈਂ ਮਿਰਜ਼ੇ ਨਾਲ ਆ ਗਈ ਹਾਂ। ਇਸ ਤੋਂ ਪਹਿਲੇ ਹੀਰ ਨੇ ਵੀ ਇਹੀ ਭੁੱਲ ਕੀਤੀ ਸੀ, ਉਹ ਵੀ ਰਾਂਝੇ ਦੇ ਨਾਲ ਉਹਨੇ ਵੀ ਇਸ਼ਕ ਕੀਤਾ ਸੀ। ਨਹੀਂ ਮੈਂ ਨਾਨਕੇ ਨਹੀਂ ਹੈ ਜ਼ੁਬੈਰ ਸਾਹਿਬ, ਇਹਦੇ ਚ ਇਹ ਨਹੀਂ ਕਿ ਮੈਂ ਨਹੀਂ ਭੁੱਲੀ, ਮੈਂ ਨਹੀਂ ਹੈਗੀ, ਉਹਨੇ ਗਲਤੀ ਕੀਤੀ, ਮੈਂ ਨਹੀਂ ਕੀਤੀ। ਮੈਂ ਨਾ ਭੁੱਲੀ ਸਾਹਿਬਾਂ, ਮੈਂ ਨਾ ਭੁੱਲੀ ਆ, ਉਹ ਭੁੱਲੀ ਸੀ। ਡੋਂਟ ਕੰਪੇਅਰ ਮੀ ਵਿਦ। ਹਾਂ ਜਾਂ ਵੀ ਤੁਸੀਂ ਕਹਿ ਸਕਦੇ ਸਿਰਫ ਮੈਂ ਨਹੀਂ ਆ, ਉਹ ਵੀ ਸੀ। ਨਾਨਕੇ ਭੁੱਲੀ ਤੇ ਉਹ ਸਾਹਿਬਾਂ ਵੀ ਹੈ ਨਾ। ਨਾਨਕੇ ਘਰ ਦੋਤਰਾ ਖੰਡ ਰਲੀ ਵਿੱਚ ਖੀਰ। ਖੀਰ ਪੁਰਾਣੇ ਜ਼ਮਾਨੇ 'ਚ, ਹੁਣ ਵੀ ਸ਼ਾਇਦ ਖੀਰ ਜਿਹੜਾ ਦੁੱਧ ਨੂੰ ਹੀ ਕਿਹਾ ਜਾਂਦਾ ਸੀ। ਤੇ ਦੋਤਰਾ ਜਿਹੜਾ, ਦੋਤਰੇ ਦੀ ਗੱਲ ਹੈਗੀ ਹੈ, ਮਿਰਜ਼ੇ ਦੀ ਗੱਲ ਕਰ ਰਹੀ ਹੈ ਸਾਹਿਬਾਂ, ਕਿ ਦੋਤਰਾ ਹੈਗਾ
ਔਰ ਜੇ ਨਾਨਕਿਆਂ ਦਾ ਮੇਰਾ ਘਰ ਹੈ, ਉਹ ਜੇ ਮੈਂ ਉੱਥੇ ਵਿਆਹੀ ਜਾਂਦੀ, ਨਾਨਕੇ ਘਰ ਮੈਂ ਵਿਆਹੀ ਜਾਂਦੀ, ਜਿੱਥੇ ਦੋਤਰਾ ਮਿਰਜ਼ਾ, ਤੇ ਖੰਡ ਰਲੀ ਵਿੱਚ ਖੀਰ, ਖੰਡ ਵਿੱਚ ਦੁੱਧ ਰਲ ਜਾਣਾ ਸੀ, ਇਹਦੇ 'ਚ ਕੀ ਬੁਰਾਈ ਸੀ? ਅੱਛਾ, ਐਗਜ਼ੈਕਟਲੀ ਇਹ ਜਿਹੜਾ ਹੈਗਾ ਨਾ ਘੁਮਿਆਰ ਜਿਹੜਾ ਮਿਲ ਰਿਹਾ ਹੈ, ਪਹਿਲੀ ਗੱਲ ਤੇ ਹੈ ਕਿ ਘੁਮਿਆਰ ਜਿਹੜਾ ਹੈ ਲੋਅਰ ਕਲਾਸ ਦਾ ਬੰਦਾ ਹੈ, ਉਹ ਬਰਾਬਰ ਦਾ ਬੰਦਾ ਨਹੀਂ ਹੈ ਇਹਨਾਂ ਦਾ, ਮਾਣੀਆਂ ਦਾ ਜਾਂ ਖਾਨ ਸ਼ਮਸ਼ੀਰ ਦਾ। ਉਹ ਇੱਕ ਆਮ ਛੋਟੇ ਕੰਮ ਕਰਨ ਵਾਲਾ ਬੰਦਾ ਹੈ, ਚੱਕੀ ਵਾਲਾ ਬੰਦਾ ਹੈ, ਉਹਨੂੰ ਇਹ ਐਡਾ ਵੱਡਾ ਪੈਗਾਮ ਕਿਉਂ ਦੇ ਰਹੀ ਹੈ? ਦੂਜਾ ਵੀ ਮੈਂ ਅੱਜ ਕੱਲ ਇੱਕ ਨਾਵਲ ਪੜ੍ਹ ਰਿਹਾ ਸਾਂ, ਆਪਣੇ 40 ਲਵਜ਼ ਜਿਹੜਾ ਹੈ ਉਹਦਾ ਐਲਫ ਸ਼ਫਕ ਦਾ ਨਾਵਲ ਮੈਂ ਪੜ੍ਹ ਰਿਹਾ ਸਾਂ, 40 ਰੂਲਸ ਆਫ ਲਵ, ਜਿਹੜਾ ਸ਼ਮਸ ਬਾਰੇ ਔਰ ਮੌਲਾਨਾ ਰੂਮੀ ਬਾਰੇ ਹੈ। ਉਹਦੇ ਵਿੱਚ ਵੀ ਜਦੋਂ ਸ਼ਮਸ ਮੌਲਾਨਾ ਰੂਮੀ ਨੂੰ ਮਿਲਣ ਕੌਨੀਆਂ ਆ ਰਿਹਾ ਹੈ, ਉਹਨੂੰ ਵੀ ਇੱਕ ਰਸਤੇ ਵਿੱਚ ਇੱਕ ਉਹ ਮਿਲਦਾ ਹੈ, ਜਿਹੜਾ ਹੈ ਰੇੜੀ ਵਾਲਾ ਮਿਲਦਾ, ਇੱਕ ਬੰਦਾ ਰਸਤੇ ਵਿੱਚ ਰੇੜੀ ਵਾਲਾ ਬੰਦਾ ਮਿਲਦਾ ਹੈ। ਸਾਰੀਆਂ ਐਪਿਕ ਜਿਹੜੀਆਂ ਕਹਾਣੀਆਂ ਨੇ, ਉਹਦੇ ਚ ਬਾਹਰ ਇਸ ਤਰ੍ਹਾਂ ਦੇ ਕਰੈਕਟਰ ਜਿਹੜੇ ਨੇ ਉਹ ਸ਼ਾਇਰ ਘੜਦੇ ਨੇ ਕੋਈ ਗੱਲਾਂ ਕਰਨ ਵਾਸਤੇ। ਸਰ ਘੁਮਿਆਰ ਦਾ ਉਹਨੇ ਇੱਕ ਕਰੈਕਟਰ ਜਿਹੜਾ ਬਣਾਇਆ ਹੈ ਕੁਛ ਸਾਹਿਬਾਂ ਦੀਆਂ ਗੱਲਾਂ ਜਿਹੜੀਆਂ ਕਰਨ ਵਾਸਤੇ। ਇਹਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜ਼ੁਬੈਰ ਸਰ ਕਿ ਇਹ ਜਿੱਦਾਂ ਆਪਣੇ ਮੁਕੱਦਮੇ ਦਾ ਐਵੀਡੈਂਸ ਪੇਸ਼ ਕਰ ਰਹੀ ਹੈ ਕਿ ਮੈਂ ਕੋਈ ਗਲਤੀ ਨਹੀਂ ਕੀਤੀ, ਇਹ ਦਿਸ ਇਜ਼ ਐਕਸੈਪਟੇਬਲ। ਜਿੱਦਾਂ ਨਾਨਕੇ ਘਰੋਂ ਆਂਦਾ ਆ, ਸੋ ਦੈਟ ਵਾਸ ਇਹ ਰਿਲੇਸ਼ਨਸ਼ਿਪ ਜਿਹੜੀ ਹੈਗੀ ਹੈ ਐਕਸੈਪਟੇਬਲ ਹੈਗੀ ਹੈ, ਮੈਂ ਕੋਈ ਆਊਟ ਆਫ ਦ ਨਾਰਮ ਗੱਲ ਨਹੀਂ ਕਰ ਰਹੀ, ਦਿਸ ਇਜ਼ ਨਥਿੰਗ ਰੋਂਗ ਇਨ ਇਟ। ਸੋ ਉਹ ਆਪਣੇ ਆਪ ਨੂੰ ਜਸਟੀਫਾਈ ਕਰ ਰਹੀ ਹੈ ਕਿ ਜਿਹੜੀ ਹੀਰ ਸੀ ਉਹਨੇ ਗਲਤੀ ਕੀਤੀ ਸੀ, ਮੈਂ ਨਹੀਂ ਗਲਤੀ ਕੀਤੀ, ਬਿਕੋਜ਼ ਦਿਸ ਇਜ਼ ਮੇਰਾ ਜਿਹੜਾ ਰਿਲੇਸ਼ਨ। ਅਗਲੇ ਵੀ ਜਦ ਤੁਸੀਂ ਸਟੈਂਜ਼ਸ ਜਾਵਾਂਗੇ ਉਹਦੇ ਚ ਵੀ ਕਲੈਰੀਫਾਈ ਹੁੰਦਾ ਹੈ ਕਿ ਦਿਸ ਇਜ਼ ਐਨ ਐਕਸੈਪਟੇਬਲ ਥਿੰਗ। ਮੈਂ ਕੋਈ ਕਿਸੇ ਬਾਹਰ ਜਾ ਕੇ ਕੋਈ ਇੰਨਾ ਕੋਈ ਰੈਵੋਲੂਸ਼ਨਰੀ ਕੰਮ ਨਹੀਂ ਕੀਤਾ, ਮੈਂ ਕੋਈ ਨੋਰਮਸ ਨੂੰ ਤੋੜਿਆ ਨਹੀਂ, ਦਿਸ ਇਜ਼ ਐਨ ਐਕਸੈਪਟੇਬਲ ਰਿਲੇਸ਼ਨਸ਼ਿਪ। ਲੇਕਿਨ ਚੱਕੀ ਰਾਹ ਨੂੰ ਕਿਉਂ ਇਹ ਪੈਗਾਮ ਦੇ ਰਹੀ ਹੈ ਕਿ ਮੇਰੇ ਭਰਾ ਨੂੰ ਜਾ ਕੇ ਇਹ ਕਹੀਂ ਕਿ ਨਾ ਥੀਵਣ ਦਿਲਗੀਰ? ਉਹਨੇ ਉਹਦੀ ਗੱਲ ਸੁਣ ਲੈਣੀ ਹੈ? ਸ਼ਾਨ ਸ਼ਮਸ਼ੀਰ ਨੇ ਘੁਮਿਆਰ ਦੀ ਗੱਲ ਸੁਣ ਲਏਗਾ ਉਹ? ਨਹੀਂ, ਉਹਨੇ ਸਿਰਫ ਕੁਮਹਾਰ ਜਿਹੜਾ ਆ ਇਜ਼ ਜਸਟ ਸਮਬਡੀ ਜਿਹਨੂੰ ਮੁਖਾਤਬ ਕਰਕੇ ਉਹਨੇ ਆਪਣਾ ਵਿਊ ਪੁਆਇੰਟ ਦੇਣਾ। ਕੁਮਹਾਰ ਹੈਜ਼ ਨਥਿੰਗ ਟੂ ਡੂ ਵਿਦ ਐਨੀਥਿੰਗ। ਉਹ ਤੁਰਿਆ ਜਾ ਰਿਹਾ ਉਸ ਪਿੰਡ ਨੂੰ, ਉਸ ਜਗ੍ਹਾ ਨੂੰ। ਉਦੋਂ ਟੈਲੀਫੋਨ ਤੇ ਹੁੰਦੇ ਨਹੀਂ ਸੀ, ਲੋਕਾਂ ਦੇ ਹੱਥੀਂ ਪੈਗਾਮ ਪਹੁੰਚਾਉਣੇ ਹੁੰਦੇ ਸੀ ਨਾ। ਸੋ ਉਹ ਆਪਣਾ ਜਿਹੜਾ ਵਿਊ ਪੁਆਇੰਟ ਕਰਨ ਦੀ ਫਿਰ ਉਹ ਜਿਹੜਾ ਆਪਣੀ ਦਾ ਵਿਊ ਪੁਆਇੰਟ ਪੇਸ਼ ਕਰਨ ਦੀ ਉਹਨੇ ਕੈਰੈਕਟਰ ਬਣਾਇਆ, ਜਸਟ ਵਿਚ ਦ ਕੈਰੈਕਟਰ ਇਟਸੈਲਫ ਹੈਜ਼ ਨੋ ਮੀਨਿੰਗ। ਜਿਸ ਸਮਬਡੀ ਕਿ ਜਿਹਨੂੰ ਮੁਖਾਤਬ ਕਰਕੇ ਉਹ ਗੱਲ ਕਹਿ ਰਹੀ ਹੈ, ਬਸ ਉਹਨੇ ਆਪਣਾ ਵਿਊ ਪੁਆਇੰਟ ਦੱਸਣਾ ਹੈ। ਜਿੱਦਾਂ ਹੁਣ ਪੇੜਾ ਨਾਲ ਦੱਸਣ ਡਈ ਸੀ, ਪੇੜਾ ਨੇ ਕਿਹੜਾ ਜਾ ਕੇ ਕਿਸੇ ਨੂੰ ਦੱਸ ਦੇਣਾ, ਉਦਾਂ ਹੀ ਇਹਨੂੰ ਦੱਸਣ ਡਈ ਹੈ। ਉਹਦਾ ਘੁਮਿਆਰ ਦਾ ਕੋਈ ਖਾਸ ਇੰਪੋਰਟੈਂਸ ਨਹੀਂ ਹੈਗੀ, ਹੀ ਇਜ਼ ਜਸਟ ਸਮਬਡੀ ਟੂ ਸਪੀਕ ਟੂ ਗਿਵ ਹਰ ਵਿਊ ਪੁਆਇੰਟ। ਸ਼ਾਇਰ ਦਾ ਵਿਊ ਪੁਆਇੰਟ ਪੇਸ਼ ਆਪਣਾ ਕਰ ਰਿਹਾ ਹੈ, ਬਸ ਦੈਟਸ ਇਟ। ਕੀ ਨਾ ਤਾਂ ਇਸ ਵਾਰ ਸਭ ਮੈਂ ਹਲੇ ਉਹ ਜਿਹੜੀਆਂ ਲਿਟਰਰੀ ਡਿਵਾਈਸਿਸ ਤੇ ਟੂਲਸ ਹੁੰਦੇ ਨੇ ਨਾ, ਜਾਂ ਜਿਹਨੂੰ ਜਿਸ ਤਰ੍ਹਾਂ ਸੋਲੀਲੁਕੀਜ਼ ਆਉਂਦੀਆਂ ਨੇ, ਖੈਰ ਇੰਜ ਹੀ ਹੋ ਰਿਹਾ ਜਿਵੇਂ ਤੁਸੀਂ ਸਮਝ ਰਹੇ ਹੋ। ਉਹ ਆਪਣਾ ਜਿਹੜਾ ਦਾ ਵਿਊ ਪੁਆਇੰਟ ਹੈ, ਉਹਦੀ ਜਿਹੜੀ ਕਨਫਿਊਜ਼ਨ ਹੈ, ਉਹ ਬਾਰ-ਬਾਰ ਆਪਣੇ ਆਪ ਨੂੰ ਇਹਨਾਂ ਕੈਰੈਕਟਰਾਂ ਥਰੂ ਰਿਮਾਈਂਡ ਕਰਾ ਰਹੀ ਕਿ ਮੈਂ ਜੋ ਕਰ ਰਹੀ ਹਾਂ ਠੀਕ ਕਰ ਰਹੀ ਹਾਂ, ਉਹਨਾਂ ਨੂੰ ਦੱਸ ਦੇਈ। ਹਾਲਾਂਕਿ ਹੋਣਾ ਕੁਝ ਨਹੀਂ ਹੋਣਾ, ਉਹੀ ਹੈ ਜੋ ਕਿ ਉਹਨਾਂ ਨੇ ਕਰਨਾ ਹੈ ਤੇ ਜੋ ਹੋ ਕੇ ਰਹਿਣਾ। ਮੇਰਾ ਖਿਆਲ ਹੈ ਸਮਾਜ ਦੇ ਵਿੱਚ ਇੱਕ ਆਮ ਆਦਮੀ ਜਿਹੜਾ ਘੁਮਿਆਰ ਹੈ, ਕੰਮਕਾਰ ਕਰਨ ਵਾਲੇ, ਉਹਨਾਂ ਦੀ ਇੱਜ਼ਤ ਸਮਾਜ ਦੇ ਵਿੱਚ ਔਰ ਵਰਸਸ ਆ ਜਿਹੜੇ ਵੱਡੇ ਵੱਡੇ ਸ਼ਮੀਰ ਤੇ ਬੜੇ ਖਾਨਦਾਨ ਤੇ ਉਹਨਾਂ ਦੀ ਇੱਜ਼ਤ ਦੇ ਵਿੱਚ ਜੋ ਫਰਕ ਹੈ, ਮੇਰੇ ਖਿਆਲ ਇਸ ਕਰਕੇ ਕਾਮਨ ਮੈਨ ਦੀ ਇੱਜ਼ਤ ਤੇ ਵੱਡਿਆਂ ਦੀ ਜਿਹੜੀ ਝੂਠੀ ਸਮਾਜਿਕ ਇੱਜ਼ਤ ਜਿਹੜੀ ਬਣਾਈ ਹੁੰਦੀ, ਉਹਦਾ ਥੋੜਾ ਜਿਹਾ ਵੀ ਕਿ ਕਾਮਨ ਮੈਨ ਦੇ ਵਿੱਚ ਇਹ ਗੱਲ ਹੈ ਤੇ ਅਮੀਰਾਂ ਨੇ ਇਹ ਗੱਲ ਬਣਾਈ ਹੈ, ਇਹ ਵੀ ਕਹਿ ਸਕਦੇ, ਤਦੇ ਕਾਮਨ ਮੈਨ ਨੂੰ ਉਹਨਾਂ ਨੇ ਇੱਥੇ ਅੱਗੇ ਕੀਤਾ। ਜਿਹੜੀ
ਥੋੜਾ ਇਹ ਵੀ ਜਿਹੜੀ ਘੁਮਿਆਰ ਨਾਲ ਡਾਇਲੌਗ ਕਰ ਰਹੀ ਹੈ ਨਾ, ਇਹ ਵੀ ਐਕਚੁਅਲੀ ਉਹੀ ਹੋਣੀ ਜਿਹੜੀ ਹੋਣ ਜਾ ਰਹੀ ਹੈ। ਜੀ ਇੱਕ ਜੀ ਇੱਕ ਜਿਹੜਾ ਹੋਣਾ ਹੈ, ਜਿਹੜਾ ਨਜ਼ਰ ਆ ਰਿਹਾ ਸਾਨੂੰ, ਇਹ ਉਹਦੀ ਹੈਲਪਲੈਸਨੈਸ ਵੀ ਹੈ ਸਾਹਿਬਾਂ ਦੀ। ਐਨੀ ਉਹ ਆਪਣੇ ਆਪ ਨੂੰ ਬਿਲਕੁਲ ਇਸ ਤਰ੍ਹਾਂ ਬਿਲਕੁਲ ਸਮਝ ਰਹੀ ਹੈ, ਕੁਛ ਵੀ ਨਹੀਂ ਮੇਰੇ ਪੱਲੇ, ਕੋਈ ਵੀ ਨਹੀਂ ਮੇਰੇ ਕੋਲ, ਤੇ ਘੁਮਿਆਰ ਨੂੰ ਉਹ ਮੈਸੇਜ ਦੇਣ ਤੇ ਆ ਗਈ ਹੈ ਕਿ ਇੱਕ ਜਿਵੇਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਅਸੀਂ ਕਹਿੰਦੇ ਆ ਨਾ, ਉਹ ਇਸ ਤਰ੍ਹਾਂ ਦੀ ਕੋਈ ਗੱਲ ਲੱਗਦੀ ਹੈ। ਤੇ ਘੁਮਿਆਰ ਨਾਲ ਉਹ ਜਿਹੜਾ ਪਤਾ ਨਹੀਂ ਘੁਮਿਆਰ ਨੂੰ ਪਤਾ ਵੀ ਹੈ ਕਿ ਨਹੀਂ ਪਤਾ ਕਿ ਇਹਦਾ ਮਿਰਜ਼ੇ ਨਾਲ ਇਸ਼ਕ ਹੈ, ਮਿਰਜ਼ੇ ਨਾਲ ਆਈ ਹੈ, ਉਹ ਸਾਰੀ ਕਹਾਣੀ ਉਹਦੇ ਅੱਗੇ ਉਹਨੇ ਫੋਲ ਦਿੱਤੀ ਹੈ ਘੁਮਿਆਰ ਨਾਲ, ਜਿਹੜੀ ਅਜੇ ਪਤਾ ਨਹੀਂ ਪਿੰਡ ਵਿੱਚ ਲੋਕਾਂ ਨੂੰ ਪਤਾ ਲੱਗਾ ਜਾਂ ਨਹੀਂ ਲੱਗਾ, ਲੱਗ ਗਿਆ ਜਾਂ ਨਹੀਂ ਲੱਗ ਗਿਆ। ਬੜਾ ਆਪਣਾ ਬਹੁਤ ਪਰਸਨਲ ਗੱਲ ਉਹਦੇ ਨਾਲ ਸ਼ੇਅਰ ਕਰ ਰਹੀ। ਪਰ ਘੁਮਿਆਰ ਦਾ ਸਿਰਫ ਜ਼ਿਕਰ ਇੱਥੇ ਹੀ ਆਂਦਾ ਨਾ, ਹੀ ਇਜ਼ ਨਾਟ ਅ ਕੈਰੈਕਟਰ ਇਨ ਦ ਹੋਲ ਸਟੋਰੀ। ਸੋ ਆਈ ਥਿੰਕ ਹੀ ਇਜ਼ ਜਸਟ ਸਮਬਡੀ ਟੂ ਮੁਖਾਤਬ ਕਰਨ ਨੂੰ ਇੱਕ ਸ਼ੈ ਬਣਾ ਦਿੱਤੀ। ਆਈ ਡੋਂਟ ਥਿੰਕ ਹੀ ਇਜ਼ ਦੈਟ ਇੰਪੋਰਟੈਂਟ ਕਿ ਵੀ ਉਹ ਘੁਮਿਆਰ ਆ ਕਿ ਨਹੀਂ। ਜਾਂ ਜਿਸ ਤਰ੍ਹਾਂ ਅਮਰ ਕਹਿੰਦੇ ਨੇ, ਮੇ ਬੀ ਸ਼ੀ ਥਿੰਕਸ ਕਿ ਵੀ ਇਹ ਜਿਹੜੀ ਸਾਰੀ ਗੱਲ ਉਹ ਕਰ ਰਹੀ ਹੈ ਇਜ਼ ਮੋਰ ਐਕਸੈਪਟੇਬਲ ਟੂ ਦ ਲੋਅਰ ਕਲਾਸ ਦੈਨ ਇਟ ਇਜ਼ ਟੂ ਦ ਅਪਰ ਕਲਾਸ। ਆਹ ਲੋਅਰ ਕਲਾਸ ਜਿਹੜੀ ਹੈ ਉਹ ਜ਼ਾਹਰ ਹੈ, ਉਹ ਉਹਨੂੰ ਗਰਮੀ ਨਹੀਂ ਖਾਏਗੀ, ਉਹਨੂੰ ਕੁਛ ਨਹੀਂ ਕਹੇਗੀ ਤੂੰ ਇਹ ਕੀ ਕੀਤਾ, ਉਹ ਕੀਤਾ, ਸੁਣ ਲਏਗੀ ਉਹਦੀ ਗੱਲ। ਤੇ ਇੱਥੇ ਇੱਕ ਹੋਰ ਵੀ ਗੱਲ ਹੈ ਕਿ ਇੱਥੇ ਆਪਣੇ ਰਿਸ਼ਤੇ ਦੀ ਜਿਹੜੀ ਸਾਹਿਬਾਂ ਹੈਗੀ ਆ ਮਿਰਜ਼ੇ ਦੇ ਨਾਲ ਜਸਟੀਫਿਕੇਸ਼ਨ ਦੱਸਦੀ ਆ ਕਿ ਉਹ ਦੋਤਰਾ ਆ, ਖੰਡ ਚਰਲੀ ਖੀਰ, ਜਿਸ ਤਰ੍ਹਾਂ ਮਤਲਬ ਇਟਸ ਆਲ ਜਸਟੀਫਾਈਡ। ਔਰ ਇਹਦੇ 'ਚ ਮੇਰਾ ਖਿਆਲ ਇੱਕ ਹੀ ਡਰਾਬੈਕ ਹੋ ਸਕਦਾ ਕਿ ਜਿਹੜਾ ਹਿਸਟੋਰੀਕਲੀ ਕਹਿੰਦੇ ਆ ਨਾ ਕਿ ਸਾਹਿਬਾਂ ਔਰ ਮਿਰਜ਼ਾ, ਇਹਨਾਂ ਦੇ ਜਿਹੜੇ ਫਾਦਰ ਔਰ ਮਦਰ ਸੀ, ਇਹ ਮੇਰੇ ਖਿਆਲ ਕੋਈ ਮਿਲਕ ਕਜ਼ਨਸ ਵੀ ਸੀ, ਔਰ ਆਪਸ 'ਚ ਫਿਰ ਇਹ ਬ੍ਰਦਰ ਐਂਡ ਸਿਸਟਰ ਬਣ ਜਾਂਦੇ ਆ। ਇਹਦੇ ਅਗੇਂਸਟ ਜਾਂਦੀ ਹਿਸਟੋਰੀਕਲੀ, ਪਰ ਇਹ ਸਾਹਿਬਾਂ ਤਾਂ ਕਹਿ ਰਹੀ ਮੇਰਾ ਤਾਂ ਦਿਓ ਹੈਗਾ ਰਿਸ਼ਤਾ ਇਸ ਪਾਸੇ। ਔਰ ਉਹਦੇ ਹੋ ਸਕਦਾ ਕਿ ਸ਼ਮੀਰ ਉਹਨਾਂ ਨੂੰ ਇਹ ਵੀ ਹੋ ਸਕਦਾ ਕਿ ਉਹ ਅਸੀਂ ਤਾਂ ਮਿਲਕ ਕਜ਼ਨ ਸੀ, ਜਿਹੜੇ ਪੇਰੈਂਟਸ ਇਹਨਾਂ ਦੇ ਸੀ, ਤਾਂ ਤੂੰ ਬ੍ਰਦਰ ਸਿਸਟਰਸ ਦੇ ਨਾਲ ਵਿਆਹ ਹੋ ਰਿਹਾ। ਇਹ ਵੀ ਹੋ ਸਕਦਾ ਰੀਜ਼ਨ ਫॉर denying them the marriage। ਅੱਛਾ, ਇੱਕ ਮੈਂ ਸਾਹਿਬਾਂ ਦੇ ਜਿਹੜਾ ਪਿਓ ਹੈ ਨਾ, ਉਹਦੇ ਰਿਸ਼ਤੇਦਾਰ ਲੱਗਦੇ ਨੇ ਨਾ ਇਹ ਮਿਰਜ਼ਾ ਵਗੈਰਾ, ਸਾਹਿਬਾਂ ਦੀ ਮਾਂ ਦੇ। ਜ਼ੁਬੈਰ ਸਾਹਿਬ, ਨਾਨਕਾ ਘਰ ਤਾਂ ਹੀ ਬਣੇਗਾ। ਹਾਂਜੀ, ਮੈਂ ਨਾ ਭੁੱਲੀ ਸਾਹਿਬਾਂ, ਭੁੱਲੀ ਫੁੱਫੀ ਹੀਰ, ਨਾਨਕੇ ਘਰ ਦੋਤਰਾ, ਖੰਡ ਰਲੀ ਵਿੱਚ ਖੀਰ। ਮੇਰੇ ਚ ਇੱਕ ਹੋਰ ਪੁਆਇੰਟ ਆਇਆ ਇੱਥੇ। ਉਹ ਕਹਿ ਰਹੀ ਹੈ ਕਿ ਜੋ ਫੁੱਫੀ ਹੀਰ ਨੇ ਕੀਤਾ ਸੀ ਨਾ, ਹੀਰ ਸੀ ਚੌਧਰੀਆਂ ਦੀ ਕੁੜੀ, ਤੇ ਉਹਨੇ ਆਪਣੇ ਆਪ ਨੂੰ ਜੋੜਿਆ ਸੀ ਗਾਵਾਂ ਮੱਝਾਂ ਵਾਣ ਵਾਲੇ ਨਾਲ, ਬਹੁਤ ਨਿਚਲੀ ਜ਼ਾਤ ਵਾਲੇ ਨਾਲ, ਤੇ ਉਹਦਾ ਜੋੜ ਨਹੀਂ ਸੀ ਬਣਦਾ, ਤੇ ਉਹਨੇ ਉਹ ਗਲਤੀ ਕੀਤੀ ਸੀ। ਪਰ ਮੇਰਾ ਤੇ ਜੋੜ ਬੰਦ ਹੈ, ਲਿਹਾਜ਼ਾ ਮੈਂ ਗਲਤੀ ਨਹੀਂ ਕਰਦੀ ਪਈ। ਮੈਂ ਨਾ ਭੁੱਲੀ ਸਾਹਿਬਾਂ, ਭੁੱਲੀ ਫੁੱਫੀ ਹੀਰ। ਹੀਰ ਨੇ ਤੇ ਆਪਣੇ ਬਰਾਬਰ ਦਲੇ ਰਾਂਝੇ ਨਾਲ ਨਹੀਂ ਸੀ ਜੋੜ ਕੀਤਾ, ਤੇ ਉੱਥੇ ਤੇ ਸੁਸਾਇਟੀ ਦਾ ਉਹਦੇ ਅਗੇਂਸਟ ਖਲੋਣਾ ਬਣਦਾ ਸੀ, ਕਿਉਂਕਿ ਉਸ ਨੋਰਮਸ ਦੇ ਅਗੇਂਸਟ ਜਾ ਰਹੀ ਸੀ। ਪਰ ਮੈਂ ਤੇ ਆਪਣੇ ਘਰ ਜਾ ਰਹੀ ਹਾਂ, ਮੈਨੂੰ ਮੈਂ ਤੇ ਸਹੀ ਕਰਨੀ ਪਈ ਆ, ਤੇ ਮੇਰੇ ਭਰਾ ਸ਼ਮੀਰਾ ਨੂੰ ਇਹ ਦਿਲਗੀਰ ਨਹੀਂ ਹੋਣਾ ਚਾਹੀਦਾ, ਕਿਉਂਕਿ ਮੈਂ ਫੁੱਫੀ ਹੀਰ ਵਾਲੀ ਹਰਕਤ ਨਹੀਂ ਕਰਦੀ ਪਈ ਕਿ ਮੈਂ ਇੱਕ ਗਾਵਾਂ ਮੱਝਾਂ ਵਾਲੇ ਤੇ ਚਾਕਰ ਦੇ ਨਾਲ ਮੈਂ ਨੱਸ ਰਹੀ ਹਾਂ। ਮੈਨੂੰ ਲੱਗਾ ਜੀ ਮੈਂ ਵੀ ਉਹ ਤੇ ਮੇਰੇ ਖਿਆਲ ਅਗਲੇ ਬੰਦ ਵਿੱਚ ਇਹੀ ਕਹਿ ਰਹੀ ਲਿਖਿਆ ਹੋਇਆ ਨਾ। ਐਗਜ਼ੈਕਟਲੀ ਜਿੱਦਾਂ ਕਹਿ ਰਹੇ ਹੋ ਨਾ, ਉਹੀ ਲਿਖਿਆ ਉਹਨੇ, ਉਹੀ ਲਿਖਿਆ ਹੋਇਆ। ਸੋ ਉਹੀ ਜਿੱਦਾਂ ਮੈਂ ਕਿਹਾ ਸੀ ਨਾ ਕਿ ਵੀ ਇਸ ਬੰਦ ਚ ਉਹ ਆਪਣੇ ਆਪ ਨੂੰ ਸੈਪਰੇਟ ਕਰ ਰਹੀ ਹੈ ਫਰੋਮ ਹੀਰ। ਐਗਜ਼ੈਕਟਲੀ ਤੁਸੀਂ ਇਹ ਅਗਲੇ ਬੰਦ ਚ ਹੀ ਸਾਫ਼ ਕਰਦੀ ਹੈ। ਚਲੋ ਅੱਗੇ ਲੱਗੇ ਚੱਲਨੇ ਜੀ, ਪਹੁੰਚ ਗਿਆ ਤੇ ਚਲਿਏ। ਹਾਂ ਜੀ, ਤੁਸੀਂ ਸੁਣਾਓ ਸਾਈਦ ਸਾਹਿਬ ਜੀ। ਬੰਦ 144, ਪਹਿਲ ਕੀਤੀ ਹੈ ਨਾਲ ਤੁਸਾਂ, ਫੁੱਫੀ ਹੀਰ ਸਿਆਲ, ਰਾਂਝਾ ਤਖਤ ਹਜ਼ਾਰਿਓ, ਲਾਇਸ ਜਿੰਦੇ ਤਾਲ। ਵੈਸੇ ऑनेस्टली स्पीकिंग ਮੈਂ ਨਹੀਂ ਪੜਿਆ ਸੀ ਇਹ ਬੰਦ, ਉਹ ਰਾਤੀ ਮੈਂ ਰਿਕਾਰਡ ਕਰਤਾ ਸੀ, ਲੇਕਿਨ ਮੈਂ ਧਿਆਨ ਨਹੀਂ ਸੀਗਾ ਦੇ। ਨਹੀਂ ਬੜਾ ਫਿਰ ਤੁਸੀਂ ਦੈਨ ਵੈਰੀ ਗੁੱਡ, ਤੁਸੀਂ ਵੀ ਜਿਹੜਾ ਐਨਾਲਾਈਜ਼ ਕੀਤਾ ਐਗਜ਼ੈਕਟਲੀ ਉਹੀ ਕੀਤਾ, ਵੈਰੀ ਗੁੱਡ। ਮਾਣਿਆ ਮੁੱਦ ਕਦੀਮ ਥੀ ਭਾਜੀ ਖਰਲਾ ਨਾਲ, ਮਿਰਜ਼ਾ ਨੋਸ਼ੋ ਆਪਣਾ ਲੱਧਾ ਇੱਥੋਂ ਭਾਲ। ਅੱਛਾ ਜੀ, ਵੈਰੀ ਗੁੱਡ ਜੀ ਸਾਹਿਬ। ਹਾਂਜੀ, ਪਹਿਲ ਕੀਤੀ ਹੈ ਨਾਲ ਤੁਸਾਂ, ਸਾਡੇ ਨਾਲ ਪਹਿਲੇ ਪਹਿਲ ਕੀਤੀ ਹੈ ਫੁੱਫੀ ਹੀਰ ਸਿਆਲ, ਰਾਂਝਾ ਤਖਤ ਹਜ਼ਾਰਿਓ,
ਲਾਇਓਸ ਜਿੰਦੇ ਨਾਲ, ਹੀਰ ਦੀ ਗੱਲ ਕਰ ਰਹੀ ਹੈ। ਤਖਤ ਖਜ਼ਾਰੇ ਦਾ ਰਾਂਝਾ, ਲਾਇਸ ਮੈਨੇ ਉਸ ਲਾਇਆ ਹੈ, ਆਪਣੀ ਜਿੰਦ ਚਾਣ ਦੇ ਨਾਲ ਉਹਨੇ ਲਾਇਆ ਹੈ। ਮਾਣੀਆਂ ਮੁੱਦ ਕਦੀਮ ਥੀ, ਪੁਰਾਣੀਆਂ ਨੇ, ਮੁੱਦ ਮੈਨੇ ਮੁੱਦਤ ਤੋਂ, ਜਿਹੜੇ ਪੁਰਾਣੇ ਕਬੀਲਾ ਹੈ। ਭਾਜੀ ਖਰਲਾ ਨਾਲ, ਭਾਜੀ ਮੈਨੇ ਲੈਣ ਦੇਣ ਹੈ ਇਹਨਾਂ ਦਾ, ਸਾਕਾਚਾਰੀ ਹੈ, ਆਪਸੀ ਵਿਹਾਰ ਹੈ, ਇੱਕ ਇਹਨਾਂ ਦਾ ਰਿਸ਼ਤਾ ਹੈ ਇਹਨਾਂ ਦਾ ਖਰਲਾਂ ਦੇ ਨਾਲ ਪੁਰਾਣੇ ਜ਼ਮਾਨੇ ਤੋਂ। ਮਿਰਜ਼ਾ ਨੋਸ਼ਾ ਆਪਣਾ ਲੱਦਾ ਇੱਥੋਂ ਭਾਲ। ਨੋਸ਼ਾ ਜਿਹੜਾ ਲਾੜਾ ਹੈ, ਮਹਿਬੂਬ ਹੈ, ਔਰ ਮਿਰਜ਼ਾ ਦੇ ਜਿਹੜੇ ਪੀਰ ਸੀ ਉਹਦਾ ਨਾਮ ਵੀ ਨੋਸ਼ਾ ਹੈ। ਨੋਸ਼ਾ ਗੰਜ ਬਖਸ਼ ਦੀ ਦੁਆ ਨਾਲ ਮਿਰਜ਼ਾ ਜੰਮਿਆ ਸੀ। ਜਿਵੇਂ ਸ਼ੁਰੂ 'ਚ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਪੜ੍ਹ ਕੇ ਆਏ ਹਾਂ ਕਿ ਆਖਰੀ ਪੁੱਤਰ ਸੀ, ਕਰੋੜਵੀਂ ਦਾ ਪੁੱਤਰ ਸੀ ਮਿਰਜ਼ਾ ਜਿਹੜਾ ਹੈ। ਉਹਨੂੰ ਆਸ ਵੀ ਨਹੀਂ ਸੀ ਉਹਦੀ ਮਾਂ ਨੂੰ, ਬਹੁਤ ਐਂਡ ਤੇ ਜਾ ਕੇ ਉਹ ਪੈਦਾ ਹੋਇਆ। ਲੱਦਾ ਲੱਭਿਆ, ਪਾਲ ਵੇਖ ਕੇ ਢੂੰਡ ਕੇ। ਹਾਂਜੀ ਸਾਡੇ ਗੁਰਮੁਖੀ ਚ ਲਿਖਿਆ ਹੈ ਮਿਰਜ਼ਾ ਨੂੰ ਸ਼ੌ ਆਪਣਾ। ਨੋਸ਼ੋ ਨੂੰ ਨੋਸ਼ੋ ਸ਼ੌ, ਹੀ ਹੈ, ਨੂੰ ਨੋਸ਼ੋ। ਅਲੱਗ ਮਤਲਬ ਦੋ ਲਫ਼ਜ਼ ਬਣਾਏ ਨੇ, ਮਿਰਜ਼ਾ ਨੂੰ ਸ਼ੌ ਆਪਣਾ, ਮਤਲਬ ਆਪਣਾ ਪਤੀ ਜਾਂ ਜੋ ਵੀ ਕਹੋ, ਸ਼ੌ। ਹਾਂ ਸ਼ੋ ਹੀ ਹੈ, ਹਾਂ, ਸ਼ੋ ਹੀ ਹਾਂ, ਹੈ, ਨੋ ਸ਼ੋ ਹੀ ਹੈ। ਹਾਂਜੀ, ਵਧੀਆ ਦੱਸ ਦਿੱਤਾ ਸਈਦ ਸਾਹਿਬ ਨੇ, ਇਹਨੂੰ ਐਕਸਪਲੇਨ ਕਰ ਦਿੱਤਾ। ਠੀਕ ਹੈ, ਆਈ ਥਿੰਕ ਸੋ, ਹਾਂ ਮੇਰੇ ਖਿਆਲ ਠੀਕ ਹੋ ਗਿਆ ਹੀਰ ਪੂਰਾ। ਨਾਲੋਂ ਅਲੱਗ ਜਸਟੀਫਿਕੇਸ਼ਨ ਦੇ ਰਹੀ ਹੈ ਕਿ ਉਹ ਅਲੱਗ ਚੀਜ਼ ਹੈ, ਮੇਰੀ ਅਲੱਗ ਚੀਜ਼ ਹੈ। ਮੈਂ ਤਾਂ ਸੋਸ਼ਲੀ ਐਕਸੈਪਟੇਬਲ ਕੰਮ ਕਰ ਰਹੀ ਹਾਂ। ਹਾਂਜੀ ਬਿਲਕੁਲ ਠੀਕ ਹੈ। ਔਰ ਵੱਡੀ ਗੱਲ ਜਿਹੜੀ ਸੀ ਉਹਦੇ ਤੇ, ਜਿੱਦਾਂ ਸਾਈ ਸਾਹਿਬ ਨੇ ਕਿਹਾ ਕਿ ਰਾਂਝਾ ਦਾ ਵਿਚਾਰਾ ਮੱਝਾਂ ਚਾਰਨ ਵਾਲਾ ਸੀ, ਇੱਥੇ ਤਾਂ ਮਤਲਬ ਬਿਲਕੁਲ ਕੰਪੈਰੇਟਿਵ ਇਕਨੋਮਿਕਲੀ ਵੀ ਜਿਹੜੀ ਕੰਪੈਰੇਟਿਵ ਵੇ ਫੈਮਿਲੀ ਦਾ ਵੇ ਆਪਸ 'ਚ ਹੋ ਰਿਹਾ ਰਿਸ਼ਤਾ, ਸੋ ਉਹ ਵੀ ਰੀਜ਼ਨ ਨਹੀਂ ਇਹਦੇ 'ਚ। ਜਿੱਦਾਂ ਹੀਰ ਦੀ ਸਟੋਰੀ ਵਿੱਚ ਕਹਿੰਦੇ ਆ ਕਿ ਅਮੀਰ ਨੇ, ਬਾਪ ਨੇ ਗਰੀਬ ਦੇ ਨਾਲ ਰਿਸ਼ਤਾ ਕਰਨਾ ਹੀ ਨਹੀਂ ਸੀ, ਭਾਵੇਂ ਕੁਝ ਵੀ ਹੋ ਜਾਂਦਾ। ਸੋ ਉਹ ਰੀਜ਼ਨ ਦਿੰਦੇ, ਇਕਨੋਮਿਕ ਰੀਜ਼ਨ ਇਹਦਾ, ਕਿ ਉਹਨਾਂ ਨੇ ਵੱਡੀ ਫੈਮਿਲੀ ਲੱਭ ਕੇ ਉਹਦਾ ਰਿਸ਼ਤਾ ਕਰਕੇ ਹੀਰ ਦਾ ਕਰ ਦਿੱਤਾ। ਇੱਥੇ ਉਹ ਵੀ ਗੱਲ ਨਹੀਂ, ਕਲਾਸ ਡਿਫਰੈਂਸ ਸੀ ਉੱਥੇ ਤਾਂ। ਇਕਨੋਮਿਕ ਕਲਾਸ ਇਜ਼ ਦ ਸੇਮ। ਠੀਕ ਹੈ, ਚਲੋ ਪੜੋ ਬੀਬਾ ਜੀ ਤੁਸੀਂ ਫਿਰ। ਹਾਂ ਅੱਛਾ ਜੀ, ਪਤਾ ਨਹੀਂ ਇਹ ਲਫ਼ਜ਼ ਕਿਹੜਾ ਹੈਗਾ ਆ, ਪਰ I'll read it। ਚੱਕੀ ਰਾੜਾ ਜਾਂਦਿਆ ਵੰਡਣੇ ਮਾਣੀਵਾਲ, ਖਰਲਾਂ ਤੇ ਅਸੀਂ ਮਾਣੀਆਂ ਵੱਜ ਗਏ ਸਾਕਾਂ ਨਾਲ। ਮੈਂ ਨਾ ਭੁੱਲੀ ਸਾਹਿਬਾਂ ਭੁੱਲੀ ਹੀਰ ਸਿਆਲ, ਦਿਲ ਦਿੱਤਾ ਇਸ ਚਾਕ ਅਸਾਂ ਆਸਾਨੀ ਲੱਦੇ ਨਾਲ। ਚੱਕੀ ਰਾਣਾ, ਚੱਕੀ ਰਾਣ ਵਾਲਾ, ਚੱਕੀ ਦੇ ਪੁਲਾਂ ਤੋਂ ਗੁਰਦੁਆਰਾ ਬਣਾਉਣ ਵਾਲਾ। ਇਹ ਲਫ਼ਜ਼ ਹੈਗਾ ਵੰਜੀ, ਵੰਜਣ ਤੋਂ ਜਾਣਾ, ਵੰਜਣਾ ਜਾਣਾ। ਜਾਣ ਵਾਲਾ, ਅੱਛਾ ਵੰਜੀ। ਹਾਂ ਵੰਜੀ ਜਾਣਾ। ਵੰਜੀ ਮਾਣੀ ਨਾਲ, ਚੱਕੀ ਰਾੜਾ, ਚੱਕੀ ਰਾੜਿਆ ਤੂੰ ਮਾਣੀਵਾਲ ਵੱਲ ਜਾਈ, ਵੰਜਣ ਤੋਂ ਤੂੰ ਜਾਈ। ਖਰਲਾਂ ਤੇ ਅਸਾਂ ਮਾਣੀਆਂ ਵਿਝ ਗਏ ਸਾਕਾਂ ਨਾਲ। ਵਿਝ ਗਏ ਮੈਨੇ ਵਿੰਨੇ ਗਏ, ਪਰੋਏ ਗਏ, ਗੰਢੇ ਗਏ। ਖਰਲਾਂ ਤੇ ਅਸੀਂ ਮਾਣੀਆਂ ਪਰੋਏ ਗਏ ਆ, ਗੰਢੇ ਗਏ ਆ, ਵਿੰਨੇ ਗਏ ਆ ਇੱਕ ਦੂਜੇ ਵਿੱਚ। ਮੈਂ ਨਾ ਭੁੱਲੀ ਸਾਹਿਬਾਂ ਭੁੱਲੀ ਹੀਰ ਸਿਆਲ, ਦੇ ਦਿੱਤਾ ਉਸ ਚਾਕ ਦੇ, ਦਿਲ ਦਿੱਤਾ ਉਸ ਚਾਕ ਦੇ। ਉਹਨੇ ਚਾਕ ਨੂੰ ਆਪਣਾ ਦਿਲ ਦਿੱਤਾ ਸੀ। ਮੈਂ ਸਾਨੀ ਲੱਦਾ ਬਾਲ, ਸਾਨੀ ਮੈਨੇ ਦੂਜਾ, ਬਰਾਬਰ ਦਾ, ਹਮ ਪੱਲਾ, ਆਪਣੇ ਵਰਗਾ। ਉਹੀ ਅਸੀਂ ਨੋਟ ਕਰ ਰਹੇ ਹਾਂ ਕਿ ਬਾਰ-ਬਾਰ ਜਿਵੇਂ ਇਹ ਲਾਈਨ ਦੁਬਾਰਾ ਆਈ ਹੈ, ਮੈਂ ਨਾ ਭੁੱਲੀ ਸਾਹਿਬਾਂ ਭੁੱਲੀ ਹੀਰ ਸਿਆਲ। ਇਹ ਵੀ ਇੱਕ ਬੜੀ ਇੰਟੈਂਸ਼ਨਲ ਤੇ ਕੌਨਸ਼ੀਅਸ ਐਫਰਟ ਹੈ
ਹਾਫਿਜ਼ ਬਰਖੁਰਦਾਰ ਦੀ ਕਿ ਲਾਈਨ ਰਿਪੀਟ ਕਰਾ ਕੇ ਉਹ ਬਾਰ-ਬਾਰ ਇਹ ਦੱਸਣਾ ਚਾਹ ਰਿਹਾ ਕਿ ਉਹ ਬਾਰ-ਬਾਰ ਜਸਟੀਫਾਈ ਕਰ ਰਹੀ ਹੈ ਆਪਣੀ ਐਕਸ਼ਨਸ ਨੂੰ, ਔਰ ਇਹਦੇ ਪਿੱਛੇ ਇੱਕ ਉਹਦਾ ਫੀਅਰ ਵੀ ਹੈ ਕਿ ਜਿਵੇਂ ਕੁਝ ਓਮੀਨਸ ਹੋਣ ਵਾਲਾ ਹੈ, ਲੇਕਿਨ ਉਹ ਬਾਰ-ਬਾਰ ਕਹਿ ਰਹੀ ਕਿ ਮੈਂ ਠੀਕ ਕਰ ਰਹੀ ਹਾਂ, ਮੈਂ ਠੀਕ ਕਰ ਰਹੀ ਹਾਂ। ਜਿਵੇਂ ਨਾਰਮਲੀ ਬੰਦਾ ਗਲਤ ਕੰਮ ਕਰ ਚੁੱਕਿਆ ਹੁੰਦਾ ਹੈ, ਲੇਕਿਨ ਆਪਣੇ ਆਪ ਨੂੰ ਬਾਰ-ਬਾਰ ਬਾਵਰ ਕਰਾ ਰਿਹਾ ਹੁੰਦਾ ਹੈ, ਯਾਦ ਕਰਾ ਰਿਹਾ ਹੁੰਦਾ ਹੈ ਅਨਕੌਂਸ਼ੀਅਸਲੀ ਕਿ ਯਾਰ ਮੈਂ ਤੇ ਠੀਕ ਕੀਤਾ ਹੈ, ਮੈਂ ਠੀਕ ਕੀਤਾ। ਆਈ ਥਿੰਕ ਉਹ ਜਿਹੜਾ ਉਹਦਾ ਓਮੀਨਸ ਫੀਅਰ ਹੈ ਨਾ, ਉਹ ਬਾਰ-ਬਾਰ ਰਿਪੀਟ ਹੋ ਰਿਹਾ ਹੈ ਇਹਦੇ ਵਿੱਚ ਨਾ। ਉਹੀ ਜਿਵੇਂ ਉਹ ਕਹਿ ਰਹੀ ਕਿ ਉਹਨੇ ਤੇ ਗਲਤੀ ਕੀਤੀ ਆਪਣੀ ਕਾਸਟ ਤੋਂ ਤੇ ਆਪਣੇ ਬਾਹਰ ਜਾ ਕੇ, ਮੈਂ ਤੇ ਬਾਹਰ ਨਹੀਂ ਜਾ ਰਹੀ, ਮੈਂ ਤੇ ਬਰਾਬਰ ਜਾ ਰਹੀ ਹਾਂ। ਉਸ ਚਾਕ ਅਸਾਂ ਸਾਨੀ ਲੱਧੇ ਬਾਲ ਕਿ ਮੈਂ ਤੇ ਬਰਾਬਰ ਦਾ ਲੱਭਿਆ, ਉਹਨੇ ਜਾ ਕੇ ਨੌਕਰ ਨਾਲ ਲਾਇਆ ਸੀ। ਸੋ ਇਹ ਸਾਰੀਆਂ ਜਿਹੜੀਆਂ ਰੈਪੀਟੀਸ਼ਨਸ ਟੂ ਜਸਟੀਫਾਈ ਆਰ ਐਕਸ਼ਨਸ, ਉਹਦੇ ਵਿੱਚ ਇੱਕ ਫੀਅਰ ਉਹਦਾ ਕਿ ਕੁਝ ਹੋਣਾ ਹੈ, ਔਰ ਅੰਦਰੋਂ ਉਹਨੂੰ ਲੱਗ ਗਈ ਏ, ਐਂਟੀਸਿਪੇਟ ਹੋ ਗਿਆ ਉਹਨੂੰ ਕਿ ਸਮਥਿੰਗ fearful is going to happen, something scary, something ominous. ਪਿਛਲੇ 3 ਬੰਦ ਬੜੇ interconnected ਨੇ, or mostly same thing is repeated in each, but it is done by design. ਦੱਸਣਾ ਚਾਹ ਰਿਹਾ ਕਿ ਇਹਦੀ ਮੈਂਟਲ ਕੰਡੀਸ਼ਨ ਕੀ ਹੈ ਇਸ ਵੇਲੇ ਸਾਹਿਬਾ ਦੀ। ਜੀ Saiba is committed. She is not justifying. She is giving her evidence कि भी मैं तो कोई गलत कीता ही नहीं. She is committed. She is not. मैनू हमेशा इतना लगता कि कोई justification नहीं दे रही. वो सिर्फ अपना दलील पेश कर रही कि this is what it is. So मतलब कि और ਮੈਨੂੰ ਇਹਦੇ ਚ ਪਤਾ ਓਮਿਨਸ ਕੁਝ ਨਜ਼ਰ ਨਹੀਂ ਆ ਰਿਹਾ। ਸ਼ੀ ਇਜ਼ ਜਸਟ ਟੈਲਿੰਗ ਕਿ ਤੂੰ ਜਾ ਰਹੇ ਹੋ, ਤੁਸੀਂ ਮੇਰੇ ਨੂੰ ਦੱਸ ਦਿਆ ਜੇ ਕਿ ਵੀ ਐਡੇ ਹੀ ਨਹੀਂ ਘਬਰਾਉਣ ਦੀ ਲੋੜ, ਮੈਂ ਤੇ ਇਨਸਾਨੀ ਆਪਣਾ ਲੱਭਿਆ ਹੈ। ਇਹ ਤਾਂ ਜ਼ੁਬੈਰ ਸਾਹਿਬ ਸ਼ਰੀਕ ਕੀ ਹੁੰਦੇ ਨੇ? ਭਾਜੀ ਜਿਹੜਾ ਤੁਸੀਂ ਕਹਿੰਦੇ ਨਾ ਭਾਜੀ ਉਹਨਾਂ ਦੀ ਵੰਡਦੇ, ਉਹ ਸ਼ਰੀਕ ਹੁੰਦੇ ਨੇ? ਸ਼ਰੀਕ ਔਰ ਭਾਜੀ ਵੰਡਣ ਵਾਲੇ ਜਿਹੜੇ ਰਿਸ਼ਤੇਦਾਰ ਹੁੰਦੇ, ਉਹ ਕੀ ਹੁੰਦਾ ਡਿਫਰੈਂਸ ਔਰ ਸੇਮ ਥਿੰਗ? ਭਾਜੀ ਤੇ ਮੇਰਾ ਖਿਆਲ ਹੈ ਵਾਹ ਵਰਤਨ ਹੈ ਜਿਹਦੇ ਨਾਲ ਤੁਸੀਂ ਉਹ ਆਪਣਾ ਲੈਣ ਦੇਣ ਹੈ ਤੁਹਾਡਾ, ਰਿਸ਼ਤੇਦਾਰੀ ਹੈ। ਵੈਸੇ ਜਿਹੜੀ ਸਾਕਾਚਾਰੀ ਹੈ ਉਹਦੇ ਚ ਸ਼ਰੀਕਾ ਤੇ ਆ ਜਾਂਦਾ ਨਾ। ਤੇ ਸ਼ਰੀਕ ਉਹੀ ਨਹੀਂ ਹੁੰਦੇ ਜਿਹੜੇ ਤੁਹਾਡੇ ਹੁੰਦੇ ਨੇ ਸਾਥ ਹੀ, ਜਿਹੜੇ ਬਟ ਨਾਟ ਜਿੱਦਾਂ ਤੁਹਾਡੇ ਚਾਚੇ ਤਾਏ, ਉਹ ਸ਼ਰੀਕ ਨਹੀਂ ਹੁੰਦੇ? ਆਮ ਤੌਰ ਤੇ ਜਿਹੜਾ ਹੁੰਦਾ ਨਾ, ਜਿਹੜੇ ਦਾਦਕਿਆਂ ਦਾ ਜਿਹੜਾ ਰਿਸ਼ਤਾ ਹੈ ਨਾ, ਆਮ ਤੌਰ ਤੇ ਜਿਹੜੇ ਤੁਹਾਡੇ ਫਸਟ ਕਜ਼ਨ ਨੇ ਜੀ, 4 ਭਰਾ ਨੇ ਤੇ ਉਹਨਾਂ ਦੇ ਅੱਗੇ ਕਜ਼ਨ ਨੇ, ਕਜ਼ਨਾਂ ਦਾ ਆਪਸ ਚ ਸ਼ਰੀਕਾ ਹੋਏਗਾ। ਆਮ ਤੌਰ ਤੇ ਦਾਦਕਿਆਂ ਦਾ ਜ਼ਿਆਦਾ ਹੁੰਦਾ, ਨਾਨਕਿਆਂ ਦਾ ਘੱਟ ਹੁੰਦਾ, ਨਾਨਕਿਆਂ ਨਾਲ ਸ਼ਰੀਕਾ ਨਹੀਂ ਹੁੰਦਾ। ਸਹੀ ਹੈ ਕਿਉਂਕਿ ਸ਼ਰੀਕਾ ਹੈ ਹੀ ਪੈਟਰੀਆਰਕਲ ਹੈ ਨਾ, ਮਰਦ ਪ੍ਰਧਾਨ ਹੈ, ਮਰਦ ਪ੍ਰਧਾਨੀ ਦਾ ਨਿਸ਼ਾਨ ਹੈ ਸ਼ਰੀਕਾ ਜਿਹੜਾ ਪੈਟਰੀਆਰਕੀ ਚੋਂ ਨਿਕਲਦਾ, ਇਸ ਲਈ ਉਹ ਦਾਦਕਿਆਂ ਦੇ ਵਿੱਚੋਂ ਜ਼ਿਆਦਾ ਨਿਕਲਦਾ ਹੈ। ਔਰ ਲੜਾਈਆਂ ਵੀ ਉਹਨਾਂ ਵਿੱਚ ਹੁੰਦੀਆਂ। ਕਜ਼ਨ ਅਮਰੀਕਾ ਚਲਾ ਗਿਆ ਤੇ ਹੁਣ ਮੈਂ ਸੜ ਕੇ ਸੁਆਹ ਹੋ ਗਿਆ। ਕਿਉਂਕਿ ਮੇਰੇ ਖਿਆਲ ਚ ਜ਼ਮੀਨਾਂ ਦੀ ਵੰਡ ਵੀ ਉਹਨਾਂ ਨਾਲ ਹੀ ਹੁੰਦੀ ਹੈ ਨਾ, ਦਾਦਕੇ ਟੱਬਰ ਦੀ ਆਪਸ ਚ। ਖਾਸ ਤੌਰ ਪ੍ਰਾਪਰਟੀ ਤੇ ਹੁੰਦੀ ਦਾਦਕਿਆਂ ਦੇ ਵਿੱਚ, ਪ੍ਰਾਪਰਟੀ ਦਾ ਹੀ ਹੁੰਦਾ, ਜਾਂ ਫਿਰ ਹੁੰਦਾ ਕੋਈ ਥੱਲੇ ਪਿੱਛੇ ਰਹਿ ਜਾਂਦਾ, ਉਹਦਾ ਸ਼ਰੀਕਾ ਬਣ ਜਾਂਦਾ। ਫਿਰ ਕੁੜੀਆਂ ਤੋਂ ਵੀ ਲੜਾਈ ਹੋ ਸਕਦੀ, ਰਿਸ਼ਤਿਆਂ ਤੋਂ ਵੀ ਲੜਾਈ ਹੋ ਸਕਦੀ ਕਿ ਮੈਂ ਉਸ ਕੁੜੀ ਨਾਲ ਵਿਆਹਣਾ ਸੀ ਤੇ ਉਹ ਜਿਹੜਾ ਅਮੀਰ ਸੀ ਉਹ ਲੈ ਗਿਆ। ਇਸ ਤਰ੍ਹਾਂ ਦੀਆਂ ਵੀ ਸ਼ਰੀਕੇ ਬਣਦੇ ਨੇ, ਪ੍ਰਾਪਰਟੀ ਤੇ ਵੀ ਬਣਦੇ ਨੇ। ਤੇ ਜਿਹੜੇ ਨਾਨਕੇ ਨੇ ਉਹਦੇ ਰਿਸ਼ਤਾ, ਉਹ ਭਾਈਚਾਰਾ, ਮਤਲਬ ਕਿ ਉਹ ਭਾਜੀ ਵੰਡਣ ਵਾਲੇ ਕੇ ਵੀ ਉਹ, ਅੱਛਾ ਸਮਝ ਆ ਗਈ ਮੈਨੂੰ, there's a difference। ਨਾਨਕੇ ਅਸਰਟ ਨਹੀਂ ਨਾ ਕਰਦੇ ਉਹਦੇ ਵਿੱਚ, ਸਾਰੀ ਪੋਲਿਟਿਕਸ ਦੇ ਵਿੱਚ। ਉਹ ਤੇ ਵੰਡਾਉਣਾ ਕੁਛ ਨਹੀਂ, ਵੰਡਾਉਣਾ ਵੀ ਕੁਛ ਨਹੀਂ ਨਾ। ਦੂਜਾ ਹੈਗਾ ਉਹ ਥੋੜਾ ਜਿਹਾ ਆਜਜ਼ੀ ਦੇ ਵਿੱਚ ਰਹਿੰਦੇ ਨੇ, ਜੋ ਸੁਸਾਇਟੀ ਦੀ ਬੁਨਤਰ ਹੈ ਉਹਦੀ, ਕਿਉਂਕਿ ਮਰਦ ਪ੍ਰਧਾਨਗੀ ਹੈ, ਮਰਦ ਦਾ ਰੋਬ ਹੈ, ਮਰਦ ਦਾ ਰਾਜ ਹੈ, ਮਰਦ ਦਾ ਟੈਕਾ ਹੈ, ਤੇ ਨਾਨਕੇ ਥੋੜਾ ਜਿਹਾ ਪਿੱਛੇ ਰਹਿੰਦੇ ਨੇ, ਇਸ ਲਈ ਥੋੜੀ ਜਿਹੀ ਆਜਜ਼ੀ ਦੇ ਵਿੱਚ ਰਹਿੰਦੇ ਨੇ, ਨਿਮਾਣੇ ਚ ਰਹਿੰਦੇ ਨੇ, ਤੇ ਉਹ ਫਿਰ ਅਸਰਟ ਨਹੀਂ ਕਰਦੇ ਉਸ ਤਰ੍ਹਾਂ। ਬਿਲਕੁਲ ਸਹੀ, ਥੈਂਕਸ। ਮੈਨੂੰ ਸਮਝ ਨਹੀਂ ਸੀ ਆਉਂਦਾ ਹੁੰਦਾ ਕਿ ਵੀ ਕਿੰਨਾ ਪੈਸਾ ਦੇ ਦੇਣ ਆਪਣੀ ਧੀ ਨੂੰ, ਲੇਕਿਨ ਉਹਨੂੰ ਵਡਿਆਣਗੇ ਨਹੀਂ, ਕਹਿਣਗੇ ਅਸੀਂ ਆਪਣੀ ਧੀ ਨੂੰ ਦਿੱਤਾ। ਬੀਬਾ ਜੀ ਨੇ ਠੀਕ ਬਿਲਕੁਲ ਮੇਰਾ ਸ਼ੀ ਰੈਡ ਮਾਈ ਮਾਈਂਡ ਆਲਮੋਸਟ, ਕਿ ਜਦੋਂ ਅਸੀਂ ਵਾਰਿਸ ਸ਼ੁਰੂ ਕੀਤਾ ਸੀ ਨਾ, ਤੇ ਜਦੋਂ ਭਰਾ ਨੂੰ ਵੰਡ ਕਰਦੇ ਨੇ ਜ਼ਮੀਨ ਦੀ,
ਤੇ ਉੱਥੇ ਸ਼ਰੀਕੇ ਦੀ ਗੱਲ ਹੁੰਦੀ ਤੇ ਡਾਕਟਰ ਸਾਹਿਬ ਨੇ ਕਿਹਾ ਸੀ ਜਿਹੜਾ ਸ਼ਰੀਕਾ ਹੈ ਨਾ ਉਹ ਲੋਕ ਨੇ ਜਿਨ੍ਹਾਂ ਨਾਲ ਤੁਸੀਂ ਪ੍ਰਾਪਰਟੀ ਸ਼ੇਅਰ ਕਰਦੇ ਹੋ ਤੇ ਵੰਡ ਕਰਦੇ ਹੋ, ਕਿਉਂਕਿ ਸਾਰਾ ਰੋਲਾ ਹੀ ਸ਼ਰੀਕੇ 'ਚ ਨਾ ਪ੍ਰਾਪਰਟੀ ਦਾ ਹੁੰਦਾ ਹੈ। ਉਹ ਬਿਲਕੁਲ ਇਹ ਅਸੀਂ ਵਾਰਿਸ਼ਾਂ 'ਚ ਪੜ੍ਹਿਆ ਸੀ ਔਰ ਇਹ ਇੱਥੇ ਰਿਪੀਟ ਹੋ ਰਿਹਾ ਬਿਲਕੁਲ ਇੰਝ ਹੀ। ਹਾਂ, ਸ਼ਰੀਕੇ ਦਾ ਮਤਲਬ ਹੈ ਜੈਲਸੀ ਹੈ ਬੇਸਿਕਲੀ। ਜੀ ਉਹਦਾ ਮਤਲਬ ਹਸਦ ਹੈ, ਜੈਲਸੀ, ਸਾੜਨਾ ਕਿਸੇ ਤੋਂ, ਉਹ ਸ਼ਰੀਕਾ ਹੈ। ਅੱਛਾ, ਮੇਰੇ ਖਿਆਲ ਇਸ ਬੰਦ ਦੇ ਵਿੱਚ ਜਿਹੜੀ ਇੱਕ ਲੁਕੀ ਛਿਪੀ ਗੱਲ ਸੀਕ੍ਰੇਟ ਹੈ, ਮੈਨੂੰ ਲੱਗਦਾ ਇਹ ਆ ਕਿ ਇਹ ਨਹੀਂ ਕਿ ਸਾਹਿਬਾਂ ਦੀ ਆਰਗੂਮੈਂਟ ਠੀਕ ਹੈ ਜਾਂ ਗਲਤ ਹੈ ਜਾਂ ਕੋਈ ਵੀ, ਉਹਨਾਂ ਨੇ ਵੀ ਭਾਵੇਂ ਉਹੀ ਕਰਨਾ ਸੀ। ਜਿੰਨੀ ਦੇਰ ਲਈ ਤੁਸੀਂ ਡਿਸੀਜਨ ਮੇਕਿੰਗ ਅਥਾਰਟੀ ਆਪ ਐਕਸਰਸਾਈਜ਼ ਕਰਦੇ ਹੋ, that's not acceptable to the ਸਮਾਜ। ਔਰ ਇਹਦੇ ਵਿੱਚ ਡਿਸੀਜਨ ਮੇਕਿੰਗ ਭਾਵੇਂ ਸਮਾਜ ਇਸੇ ਨੂੰ ਕਰ ਦੇਵੇ, ਪਰ as long as you are not going along with the norms of the ਸਮਾਜ ਕਿ ਕਿਆ ਹੋਣਾ, ਉਹ ਚੀਜ਼ ਗਲਤ ਹੈ। ਸਾਹਿਬਾਂ ਠੀਕ ਹੈ ਜੋ ਵੀ ਕਰਦੀ ਹੈ, ਰੀਜ਼ਨਿੰਗ ਠੀਕ ਹੈ, ਪਰ ਅਥਾਰਟੀ ਆਫ ਡਿਸੀਜਨ ਮੇਕਿੰਗ is not with ਸਾਹਿਬਾਂ, it's with the ਸਮਾਜ। that's why she is fearful। ਹਾਂ, ਕਿਉਂਕਿ ਪੇਰੈਂਟਸ ਵੀ ਭਾਵੇਂ ਉਹਦੇ ਇਹੀ ਡਿਸੀਜਨ ਕਰ ਦਿੰਦੇ ਜਿਹੜੇ, ਪਰ ਇਹਨੇ ਖੁਦ ਆਪ ਕੀਤਾ, ਇਸ ਕਰਕੇ ਦੈਟਸ ਰੋਂਗ। ਥੋੜਾ ਜਿਹਾ ਟੈਕਨੀਕਲੀ ਜਿਹੜਾ ਨਾ ਇੱਕ ਅੱਗੇ ਜਿਹੜਾ ਕਿ ਫੁੱਲ ਲੜਾਈ ਸ਼ੁਰੂ ਹੋ ਜਾਣੀ ਹੈ ਅਗਲੇ ਬੰਦ ਤੋਂ, ਥੋੜਾ ਜਿਹਾ ਇੱਕ ਇੰਟਰਵਲ ਜਿਹਾ ਵੀ ਦੇ ਰਿਹਾ ਚੱਕੀ ਰਾੜੇ ਨੂੰ ਪਾ ਕੇ, ਇੱਕ ਰਿਸਪਾਈਟ ਜਿਹਾ ਦਿੱਤਾ ਉਹਨੇ ਥੋੜਾ ਜਿਹਾ, ਜਿਵੇਂ ਤੂਫਾਨ ਤੋਂ ਪਹਿਲੇ ਜਿਹੜੀ ਖਾਮੋਸ਼ੀ ਹੁੰਦੀ ਹੈ ਨਾ, ਉਹਦੇ ਵਿੱਚ ਡਾਇਲਾਗ ਹੋ ਰਿਹਾ ਸਾਰਾ ਚੱਕੀ ਰਾੜੇ ਨਾਲ, ਬੜਾ ਸਹਿਜੇ ਸਹਿਜੇ ਬੜੇ ਆਰਾਮ ਨਾਲ ਡਾਇਲਾਗ ਕਰ ਰਹੀ ਹੈ ਸਾਹਿਬਾਂ ਵੀ, ਉਹ ਵੀ ਅੱਗੋਂ ਉਂਝ ਹੀ ਜਵਾਬ ਦੇ ਰਿਹਾ, ਬੜਾ ਇਹਦੇ ਵਿੱਚ ਚੁੱਪ ਜਿਹੀ ਹੈ, ਕਲਰ ਦੀ ਚੁੱਪ ਹੈ ਜਿਹੜੀ। ਅੱਛਾ, ਇਹਦੇ ਵਿੱਚ ਮੇਰੇ ਖਿਆਲ ਚੱਕੀ ਜਿਹੜੀ ਹੈ ਨਾ, ਇਹ ਉਹ ਨਹੀਂ ਕਿ ਆਟਾ ਪੀਣ ਵਾਲੀ ਚੱਕੀ, ਜਿਹੜੇ ਘੁਮਿਆਰ ਸਪਿਨਿੰਗ ਵੀਲ ਘੁਮਾਰਦਾ ਹੁੰਦਾ, ਮੇਰੇ ਖਿਆਲ ਉਹਦੀ ਗੱਲ ਹੈ। ਇੱਕ ਜਗ੍ਹਾ ਇਹ ਵੀ ਮਤਲਬ ਇਹਦਾ ਲਿਖਿਆ ਕਿ ਚੱਕੀ ਰਾਣ ਵਾਲਾ, ਚੱਕੀ ਵਿੱਚ ਦੰਦੇ ਪਾਉਣ ਵਾਲਾ ਕਾਰੀਗਰ, ਯਾਨੀ ਕਿ ਚੱਕੀ ਦੀ ਮੁਰੰਮਤ ਕਰਨ ਵਾਲਾ, ਚੱਕੀ ਚਲਾਉਣ ਵਾਲਾ ਨਹੀਂ ਹੈ। ਪਰ ਘੁਮਿਆਰ ਦੇ ਨਾਲ ਕੀ ਚੱਕੀ ਦਾ ਕਨੈਕਸ਼ਨ? ਤਾਂ ਉਹੀ ਸਪਿਨਿੰਗ ਵੀਲ ਹੀ ਹੋ ਸਕਦਾ ਮੇਰੇ ਖਿਆਲ। ਨਹੀਂ, ਇਹ ਪਹਿਲੇ ਘੁਮਿਆਰ ਸੀ ਤੇ ਹੁਣ ਚੱਕੀ ਰਾਣ ਨਹੀਂ ਆ ਗਿਆ, ਘੁਮਿਆਰ ਤੇ ਹੋਰ ਸੀ ਨਾ। ਅੱਛਾ, ਡਿਫਰੈਂਟ ਆਰਟੀਸਨਸ ਹੈਗੇ ਨੇ ਦੋਵੇਂ ਨਾ। ਹਾਂ, ਨਹੀਂ ਇੱਕੋ ਚੱਕੀ ਆ ਰਹੀ ਹੈ, ਇੱਕੋ ਹੀ ਬੰਦਾ, ਲੇਕਿਨ ਉੱਤੇ ਘੁਮਿਆਰ ਟਾਈਟਲ ਉਹਨੇ ਘੁਮਿਆਰ ਦਾ ਦਿੱਤਾ ਹੈ, ਲਿਖਿਆ ਥੱਲੇ ਚੱਕੀ ਹਾਰ ਹੈ। ਇਹ ਵਕਤ ਦੀ ਚੱਕੀ ਤੇ ਨਹੀਂ ਹੋ ਸਕਦੀ? ਇਹ ਜਿਹੜੀ ਕੁਮਹਾਰ ਜਿਸ ਤੇ ਬਰਤਨ ਬਣਾਉਂਦੇ ਨਾ, ਉਸਨੂੰ ਕਹਿੰਦੀ ਹੈ ਚਾਕ, ਉਸੀ ਤੋਂ ਚੱਕੀ ਬਣਿਆ ਹੈ ਸ਼ਾਇਦ। ਚੱਕ, ਹਾਂ ਉਹੀ ਚੱਕੀ ਹੈ, ਉਹੀ ਚੱਕ ਜਿਹੜਾ ਹੁੰਦਾ, ਹਾਂ ਜਿਹਦੇ ਭਾਂਡੇ ਬਣਦੇ ਨੇ। ਹਾਂਜੀ, ਕੁਮਾਰ ਵੀ ਕਹਿੰਦੇ ਨੇ, ਕੁਬਾਰ ਵੀ ਕਹਿੰਦੇ ਨੇ, ਕੁਬਾਰ ਵੀ ਕਹਿੰਦੇ ਬੱਬੇ ਨਾਲ। ਕਿਉਂਕਿ ਇਹ ਜਿਹੜੇ ਵੀਲਸ ਹੁੰਦੇ ਇਹਨਾਂ ਦੇ, ਘੁਮਾਰਾਂ ਦੇ ਵੀਲ, ਜਿਹਦੇ ਤੇ ਸਾਰੇ ਸਪਿਨਿੰਗ ਵੀਲ ਦੇ ਉੱਤੇ ਬਣਾਉਂਦੇ ਆਪਣੇ ਭਾਂਡੇ ਬਣਾਉਂਦੇ ਨੇ, ਆਈ ਗੈਸ ਉਹਨੂੰ ਚੱਕਣਾ ਤਾਂ ਬੜਾ ਮੁਸ਼ਕਿਲ ਆ, ਉਹਨੂੰ ਰੋੜ ਕੇ ਲੈ ਜਾ ਸਕਦੇ ਜਿੱਥੇ ਵੀ ਜਾ ਰਹੇ ਨੇ। ਬਹਰਹਾਲ ਇੱਕ ਆਮ ਲੇਮੈਨ ਹੈ ਉਹ, ਬਸ ਉਹਦੇ ਪਿੰਡ ਦਾ ਇੱਕ ਆਮ ਬੰਦਾ ਹੈ। ਹਾਂਜੀ, ਔਰ ਲੋਅਰ ਕਾਸਟ ਦਾ ਬੰਦਾ ਹੈ, ਉਹਦੇ ਨਾਲ ਹੈ ਡਾਇਲਾਗ, ਔਰ ਡਾਇਲਾਗ ਰਾਹੀਂ ਉਹਨੇ ਸਾਨੂੰ ਉਹਦਾ ਜਿਹੜਾ ਥਿੰਕਿੰਗ ਹੈ, ਮਿਰਜ਼ਾ ਤੇ ਸੌਂ ਗਿਆ ਹੈ ਤੇ ਹੁਣ ਸਿਰਫ ਸਾਹਿਬਾਂ ਹੀ ਬੋਲ ਰਹੀ ਹੈ। ਸਾਹਿਬਾਂ ਦਾ ਜਿਹੜਾ ਇਹ ਜਿਹੜਾ ਪਾ ਕੇ ਉਹਨੇ ਐਪੀਸੋਡ ਜਿਹੜਾ ਪਾਇਆ, ਇਹਦੇ ਵਿੱਚ ਉਹਦਾ ਮਾਈਂਡ ਸਾਨੂੰ ਦਿਖਾਇਆ ਉਹਨੇ ਕਿ ਸਾਹਿਬਾਂ ਕਿਸ ਤਰ੍ਹਾਂ ਸੋਚ ਰਹੀ ਹੈ, ਉਹਦੀ ਕੀ ਥਿੰਕਿੰਗ ਹੈ। ਇੱਕ ਐਬਸਟ੍ਰੈਕਟ ਜੀ ਗੱਲ ਹੈ ਥੋੜੀ ਜਿਹੀ, ਕਿ ਵੀ ਜਿਹੜੀ ਚੱਕੀ ਹੈਗੀ ਹੈ, ਕਿ ਜਿਹੜੀ ਸੁਸਾਇਟੀ ਦੀ ਚੱਕੀ ਚੱਲ ਰਹੀ ਰਹੇ, ਉਹਦੇ ਇਹ ਡਿਫਰੈਂਟ ਪਾਰਟਸ ਨੇ ਜਿਹੜੀ ਇਹ ਸੁਸਾਇਟੀ ਨੂੰ ਚਲਾ ਰਹੇ ਨੇ ਸਾਰੇ। ਕੋਈ ਉਹਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ, ਉਹਨੂੰ ਠੀਕ ਕਰਦਾ ਆ, ਉਹ ਚਲਾਉਂਦਾ ਆ। ਸੋ ਸ਼ੀ ਇਜ਼ ਐਡਰੈਸਿੰਗ ਸੁਸਾਇਟੀ ਇਨ ਜਨਰਲ, ਜਿਹੜੀ ਇਹ ਸੁਸਾਇਟੀ ਦੀ ਚੱਕੀ ਚਲਾ ਰਹੇ ਨੇ। ਜਸਟ ਐਬਸਟ੍ਰੈਕਟ, ਆਈ ਡੋਂਟ ਨੋ ਕਿ ਵੀ ਇੱਥੇ ਗੱਲ ਬਣਦੀ ਹੈ ਕਿ ਨਹੀਂ।
ਹਾਂ ਠੀਕ ਹੈ। ਚੱਕੀ ਵੈਸੇ ਚੱਕੀ ਦਾ ਘੁੰਮਣ ਜਿਹੜਾ ਉਹ ਟਾਈਮ ਦਾ ਵੀ ਹੈ, ਵੇਲੇ ਦਾ ਲੰਘਣ ਵੀ ਹੈ, ਸਮੇਂ ਦਾ ਸਮਾਂ ਵੀ ਰਿਪਰੈਜ਼ੈਂਟ ਕਰਦਾ। ਜਿਵੇਂ ਚਰਖਾ ਜਿਹੜਾ ਘੁੰਮਦਾ ਤੇ ਉਹ ਸਮੇਂ ਨੂੰ ਵੀ ਚਲਤ ਦੱਸ। ਇਹ ਸੋਸਾਇਟੀ ਦੀ ਜਿਹੜੀ ਚਲਤ ਹੈ, ਜਿਹਦੇ ਡਿਫਰੈਂਟ ਡਿਫਰੈਂਟ ਪਾਰਟਸ ਨੇ, ਉਹਨਾਂ ਸਾਰਿਆਂ ਨੂੰ ਮੁਖਾਤਿਬ ਕਰ ਰਹੀ ਹੈ, ਮੇਬੀ। ਪਰ ਮੇਰੇ ਖਿਆਲ ਸਾਹਿਬਾਂ ਦੀਆਂ ਸਾਰੀ ਜਿਹੜੀ ਆਰਗੂਮੈਂਟਸ ਹਨ ਉਹ ਤਾਂ ਬੜੀਆਂ ਸਟਰੋਂਗ ਹੈ, ਰੀਜ਼ਨੇਬਲ ਹੈ। ਹਾਂ ਉਹ ਕਹਿ ਰਹੀ ਹੈ ਕਿ ਮੈਂ ਠੀਕ ਕੀਤਾ ਹੈ ਔਰ ਮੇਰਾ ਉਹ ਰਿਸ਼ਤੇਦਾਰ ਹੈ ਮਿਰਜ਼ਾ, ਤੇ ਕੋਈ ਉਹਦੇ ਚ ਕੀ ਬੁਰਾਈ ਹੈ। Yeah. ਵੈਰੀ ਇੰਟਰਸਟਿੰਗ। ਇੱਕ ਲਫ਼ਜ਼ ਤੁਹਾਨੂੰ ਹੋਰ ਪੁੱਛਣਾ ਸੀ ਤੇ ਖਤਮ ਹੋ ਗਿਆ। ਜਿਹੜਾ ਕਲਰ ਹੁੰਦਾ ਉਹਦੇ ਚ ਪਾਣੀ ਉੱਤੇ ਹੁੰਦਾ ਹੈ ਕਿ ਥੱਲੇ ਹੁੰਦਾ ਹੈ? ਕਲਰ ਉੱਤੋਂ ਤੇ ਕਲਰ ਜ਼ਮੀਨ ਹੁੰਦੀ ਹੈ, ਉਹਦੇ ਚ ਪਾਣੀ ਉੱਤੇ ਹੁੰਦਾ ਹੈ ਕਿ ਥੱਲੇ ਹੁੰਦਾ ਹੈ? ਉਹ ਚਿੱਟਾ ਚਿੱਟਾ ਜਿਹਾ ਹੁੰਦਾ ਨਾ, ਚਿੱਟਾ ਚਿੱਟਾ ਜਿਹਾ ਹੁੰਦਾ। ਮੇਰਾ ਪੈਰ ਰੱਖੋ ਤੇ ਥੱਲੇ ਪੈਰ ਖੁੱਭ ਜਾਂਦਾ ਉਹਦੇ ਵਿੱਚ। ਜ਼ੁਬੈਰ ਸਾਹਿਬ ਉਹਦੇ ਚ ਨਾ ਨਮਕ, ਉਹਦੇ ਚ ਸਾਲਟ ਦੀ ਮਿਕਦਾਰ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜਾ ਵਾਈਟ ਹਾਂ ਹੁੰਦਾ ਨਾ, ਉਹਦੀ ਵਜ੍ਹਾ ਨਾਲ ਉਹ ਵਾਈ ਬੀਜੀ ਦੇ ਸਹੀ ਕਾਬਲ ਨਹੀਂ ਹੁੰਦਾ। ਉਹ ਪਾਣੀ ਤੇ ਹਾਂ ਪਾਣੀ ਜ਼ਿਆਦਾ ਹੁੰਦਾ ਔਰ ਉਹਦੇ ਚ ਨਮਕਿਆਤ ਤੇ ਸਾਲਟ ਬਹੁਤ ਜ਼ਿਆਦਾ ਹੁੰਦੇ ਨੇ। ਸੋ ਹਾਂ ਪਾਣੀ ਦਾ ਕਈ ਲੈਵਲ ਦਫਾ ਫਿਰ ਉੱਚਾ ਹੁੰਦਾ ਹੈ। ਹਾਂਜੀ, ਪਾਣੀ ਉੱਚਾ ਹੁੰਦਾ ਔਰ ਉਹਦੇ ਚ ਨਮਕ ਬਹੁਤ ਜ਼ਿਆਦਾ ਹੁੰਦਾ, ਸਾਲਟ। ਕਈ ਦਫਾ ਉਹ ਸਾਲਟ ਉੱਤੇ ਤੈਰ ਰਿਹਾ ਹੁੰਦਾ। ਹਾਂਜੀ ਹਾਂਜੀ ਕਈ ਦਫਾ ਸਿਰਫ ਸਾਲਟ ਹੀ ਹੁੰਦਾ, ਪਾਣੀ ਨਹੀਂ ਹੁੰਦਾ। ਜੀ ਜੀ ਲੇਕਿਨ ਹੁੰਦੀ ਉਹ ਬੰਜਰ ਹੀ ਹੈ। ਹਾਂਜੀ। ਅਗਰ ਉਹ ਪਾਣੀ ਉੱਡ ਜਾਏ ਨਾ ਜ਼ੁਬੈਰ ਸਾਹਿਬ, ਯਾਨੀ ਕਿ ਇਵੈਪੋਰੇਟ ਹੋ ਜਾਏ ਧੁੱਪ ਦੇ ਨਾਲ, ਤੇ ਥੱਲੇ ਸਾਲਟ ਫਿਰ ਨਜ਼ਰ ਆਉਂਦਾ ਤੁਹਾਨੂੰ ਪਿਆ ਹੋਇਆ, ਸੁੱਕਾ ਸੁੱਕਾ ਹਰ ਪਾਸੇ। ਠੀਕ ਹੈ ਜ਼ੁਬੈਰ ਔਰ ਸਾਹਿਬ, ਕਾਫੀ। ਬਿਲਕੁਲ ਉਹ ਨॉन ਪੋਰਸ ਜਿਹੜੀ ਆ, ਬੜੀ ਕੰਪੈਕਟ ਉਹ ਜ਼ਮੀਨ ਹੁੰਦੀ ਜਿਹਦੇ ਚ ਨਾ ਪਾਣੀ ਥੱਲੇ ਜਾਂਦਾ ਨਾ ਉੱਪਰ ਜਾਂਦਾ। ਮਤਲਬ ਇਟਸ ਲਾਈਕ ਕਲੇ ਹਾਂ ਕਲੇ ਟਾਈਪ, ਇੰਨੀ ਟਾਈਟ ਹੁੰਦੀ ਉਹਦੇ ਚ ਪਾਣੀ, ਮਤਲਬ ਕਿ ਜਿੱਥੇ ਪਿਆ ਖੜੇ ਦਾ ਖੜਾ, ਜਾਂ ਸੁੱਕ ਜਾਏ ਤਾਂ ਹੋਇਆ, ਪਰ ਕਲੇ ਉਹਦੇ ਚ ਜਕੜ ਲੈਂਦੀ ਹੈ ਜ਼ਮੀਨ ਜਿਹੜੀ ਹੈ, ਜੜਾਂ ਜੁੜਨ, ਪੌਦੇ ਪੌਦੇ ਉੱਥੇ ਕੋਈ ਨਹੀਂ ਹੁੰਦੇ। ਹਾਂਜੀ ਬਹੁਤ ਅੱਛਾ, ਵੈਰੀ ਨਾਈਸ, ਬੜਾ ਠੀਕ ਅੱਛਾ ਹੈ। ਲੱਗਾ ਜ਼ੁਬੈਰ ਸਾਹਿਬ, ਵੈਰੀ ਇੰਟਰਸਟਿੰਗ, ਬਹੁਤ ਬਹੁਤ ਸ਼ੁਕਰੀਆ। ਜੰਡ ਜਿਹੜਾ ਹੈ, ਕਿਉਂਕਿ ਕਲਰ ਚ ਹੁੰਦਾ, ਤੈਨੂੰ ਕਲਰ ਵਿੱਚ ਨਿਸ਼ਾਨ ਲੈਣ ਨਹੀਂ ਯਾਦ ਆ ਰਹੀ ਕਿ ਅਗਰ ਉਹ ਪੂਰੇ ਕਲਰ ਦੀ ਜਿਹੜੀ ਬੈਰਨ ਲੈਂਡ ਹੈ, ਉਹ ਚ ਕੋਈ ਜ਼ਿੰਦਗੀ ਦੀ ਨਿਸ਼ਾਨੀ ਹੈ, ਤੇ ਉਹ ਸਿਰਫ ਜੰਡ ਦਾ ਰੁੱਖ ਹੈ। ਵਾਹ, ਇਹਦਾ ਮਤਲਬ ਜੰਡ ਦੇ ਰੁੱਖ ਦੀ ਬਹੁਤ ਥੱਲੇ ਹੁੰਦੀ ਹੋਣੀ ਹੈ ਜੜ। ਹਾਂ ਉਹਦੀ ਹੋਏਗੀ ਕੋਈ, ਜਿਵੇਂ ਉਹ ਕੈਕਟਸ ਜਿਹੜਾ ਹੈ, ਕੈਕਟਸ ਵੀ ਤੇ ਦੇਖੋ ਬੰਜਰ ਦੇ ਵਿੱਚ ਹੀ ਉਗਦਾ ਨਾ, ਪਾਣੀ ਜਿੱਥੇ ਨਹੀਂ ਹੁੰਦਾ ਉੱਥੇ ਉਗਦਾ। ਸਹੀ ਸਹੀ ਸਹੀ। ਮੈਂ ਕੰਡਿਆਲੀ ਥੋਰ ਨੀ ਮਾਏ, ਉੱਗੀ ਵਿੱਚ ਉਜਾੜਾ। ਉਜਾੜਾ, ਹਾਏ ਹਾਏ। ਸ਼ਿਵ ਕੁਮਾਰ ਸ਼ਿਵ ਕੁਮਾਰ ਜਿਹੜਾ। ਕਿਸੇ ਦਿਨ ਸ਼ਿਵ ਕੁਮਾਰ ਪੜ੍ਹੀਏ ਜ਼ੁਬੈਰ ਸਾਹਿਬ, ਮਜ਼ਾ ਆ ਜਾਏ ਥੋੜਾ ਜਿਹਾ ਵਿੱਚ, ਇੱਕ ਥੋੜੀ ਜਿਹੀ। ਕਿਉਂ ਸਾਈਦ ਸਾਹਿਬ, ਕੀ ਖਿਆਲ ਹੈ, ਬ੍ਰੇਕ ਲੈ ਕੇ ਕਿਸੇ ਦਿਨ? ਨਹੀਂ, ਉਹਦਾ ਤੁਸੀਂ ਇਹ ਕਰ ਸਕਦੇ ਹੋ ਕਿ ਉਹਦੀਆਂ ਨਾ ਕੁਛ, ਜਿਸ ਤਰ੍ਹਾਂ ਤੁਹਾਡੇ 3 ਮਹੀਨੇ ਦੀ ਹੁੰਦੀ ਹੈ, 4 ਮਹੀਨੇ ਦੀ ਕਲਾਸ ਹੁੰਦੀ ਹੈ, ਜੀ, ਇੱਕ ਸਮੈਸਟਰ ਹੈਗਾ, ਤੇ ਤੁਸੀਂ 16 ਨਜ਼ਮਾਂ ਸਿਲੈਕਟ ਕਰ ਲਓ। ਕੀ ਖਿਆਲ ਹੈ ਸਾਈਦ ਸਾਹਿਬ? ਆਈ ਐਮ ਆਲ ਫॉर ਇਟ। ਉਹ ਬਸ ਪੂਰਾ ਇਹਨਾਂ ਨੇ ਫਿਰ ਕਹਿਤਾ ਇੱਕ ਹਾਂ, ਫਿਰ ਸਮੈਸਟਰ, ਹਾਂ। 4 ਮਹੀਨੇ ਦਾ ਇੱਕ ਸਮੈਸਟਰ ਜਿਹੜਾ ਨਾ, ਤੁਸੀਂ ਸ਼ਿਵ ਕੁਮਾਰ ਦੀਆਂ ਅਸੀਂ ਇਹੋ ਜਿਹੀਆਂ ਜਿਹੜੀਆਂ ਨਾ, ਮਾਏ ਨਹੀਂ ਮਾਏ, ਹਾਏ, ਜਾਂ ਕਿ ਮੈਂ ਕੰਡਿਆਲੀ ਵਾਲੀ ਜਿਹੜੀ ਪੋਇਮ ਹੈ, ਇਸ ਤਰ੍ਹਾਂ ਹੋਰ ਵੀ ਹੈ ਬਿਹਤਰੀਨ, ਨੇ, ਬੜੀਆਂ ਸ਼ਾਨਦਾਰ ਨਜ਼ਮਾਂ ਨੇ ਬਹੁਤ ਉਹਦੀਆਂ। ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ ਨੇ। ਮੇਰਾ ਉਹ ਖਿਆਲ ਸਿਲੈਕਟ। ਇਹੀ ਜਿਹੜੀ ਆਪਾਂ ਜੰਡ ਦੇ ਵਿੱਚ ਵਿਚਾਰੇ ਲਾਚਾਰੀ ਤੇ ਬੇਵਸੀ ਦਿਖਾਈ ਗਈ ਆ, ਕੰਡਿਆਲੀ ਥੋਰ ਦੇ ਵਿੱਚ ਵੀ ਇਹੀ ਉਹਦੀ ਉਹੀ ਫੀਲਿੰਗ ਆ। ਇਹ ਦੋਹਾਂ ਨੂੰ ਬਹੁਤ ਹੀ ਸੁਸਾਇਟੀ ਦੇ ਵਿੱਚ ਵਿਚਾਰਿਆਂ ਨੂੰ, ਮੈਂ ਉੱਗੀ ਵਿੱਚ ਕੁਰਾਹੇ, ਨਾ ਕਿਸੇ ਮਾਲੀ ਸਿੰਜਿਆ, ਨਾ ਮੈਨੂੰ ਕੋਈ ਸਿੰਜਣਾ ਚਾਹੇ, ਮੈਂ ਉਹ ਚੰਦਰੀ ਜਿਸ ਦੀ ਡੋਲੀ ਲੁੱਟ ਲਈ ਆਪ ਕਹਾਰਾਂ, ਬੰਨਣ ਦੀ ਥਾਂ ਬਾਬਲ ਜਿਸਦੇ ਆਪ ਕਲੀਰੇ ਲਾਹੇ। ਮਤਲਬ ਇੰਨੀ ਲਾਚਾਰ, ਬੇਬਸੀ ਔਰ ਮਾਯੂਸ ਇਹ ਜਿਹੜੇ ਪਲਾਂਟ ਨੇ ਸੁਸਾਇਟੀ ਦੇ ਵਿੱਚ, ਮੇਰੇ ਖਿਆਲ ਇਹਨਾਂ ਦਾ ਬੜਾ ਕਲਚਰਲ ਇੰਪੋਰਟੈਂਸ ਹੈ ਇਹਨਾਂ ਦੀ, ਲਿਟਰਰੀ ਇੰਪੋਰਟੈਂਸ। ਉਹ ਸ਼ਿਵ ਦਾ ਕਮਾਲ ਹੈ ਕਿ ਉਹ ਜਿਹੜੇ ਲੋਕ ਗੀਤਾਂ ਜਿਹੜੀ ਉਹ ਸ਼ਬਦਾਵਲੀ ਜਿਹਨੂੰ ਤੁਸੀਂ ਕਹਿੰਦੇ ਹੋ, ਲਫ਼ਜ਼ਾਲੀ, ਉਹ ਬੜੀ ਕਮਾਲ ਦੀ ਲੈ ਕੇ ਆਉਂਦਾ, ਕਮਾਲ ਦੀ ਲੈ ਕੇ ਆਉਂਦਾ। ਇੱਕ ਸਾਡੇ ਇਹਦਾ ਵੀ ਲਿਖਿਆ, ਤੇਰੇ ਹੇਠ ਜੰਡੋਰਿਆ ਵੇ ਮੈਂ ਹੋ ਗਈ ਰੰਡੀ। ਸਾਹਿਬਾਂ ਕਹਿੰਦੀ, ਮਤਲਬ ਕਵੀਸ਼ਰ ਲਿਖਦੇ ਹੁੰਦੇ ਨਾ, ਤੇਰੇ ਹੇਠ ਜੰਡੋਰਿਆ ਵੇ ਮੈਂ ਹੋ ਗਈ ਰੰਡੀ।
ਮਤਲਬ ਜੰਡ ਦੇ ਪੇੜ ਦੇ ਥੱਲੇ ਜਿਹਨੂੰ ਉਹਨੂੰ ਮਿਰਜ਼ੇ ਨੂੰ ਮਾਰ ਦਿੱਤਾ ਪਹਿਲਾਂ, ਤਾਂ ਫਿਰ ਉਹਦੇ ਮਤਲਬ ਹਾਈਪੋਥੈਟੀਕਲ ਗੱਲਾਂ ਬਣਾਈਆਂ ਲੋਕਾਂ ਨੇ। ਸਹੀ ਸਾਹਿਬ ਔਰ ਬੰਦ ਕਰ ਦਿਓ ਸ਼ਾਇਦ ਫਿਰ, ਹੈ ਨਾ, ਬਾਅਦ ਚ ਗੱਲਾਂ ਕਰਦੇ ਹਾਂ। ਠੀਕ ਹੈ ਜੀ, ਮੈਂ ਉਹਨੂੰ ਮਿਰਜ਼ੇ ਨੂੰ ਜਦੋਂ ਆਪ ਕਰ ਰਿਹਾ ਮਿਰਜ਼ੇ ਨੂੰ ਉਹ ਜਦੋਂ ਮਾਰਨਗੇ, ਮਿਰਜ਼ੇ ਨੂੰ ਸਾੜਨਗੇ, ਤੇ ਉਹ ਵੀ ਹੈ ਜੰਡ ਦੇ ਜਿਹੜੀਆਂ ਹੈਗੀਆਂ ਨੇ ਲਗਰਾਂ, ਜਿਹੜੀਆਂ ਨੇ ਇਹਦੀਆਂ ਪੱਤੇ ਟਾਹਣੀਆਂ, ਉਹ ਇਕੱਠੀਆਂ ਕਰਕੇ ਹੀ ਉਹਨੂੰ ਸਾੜਨਗੇ। ਹੋਰ ਤੇ ਕੋਈ ਰੁੱਖ ਹੈ ਨਹੀਂ ਇੱਥੇ। ਅੱਛਾ ਠੀਕ, ਇਹਦੀ ਦਾ ਮਤਲਬ ਦਾ ਜ਼ਿਕਰ ਜਿਹੜਾ ਵੇ ਉਹ ਬੜਾ ਇੰਪੋਰਟੈਂਟ ਹੈਗਾ ਹਾਂ। ਇੱਥੇ। ਠੀਕ, ਹਮ। ਮੈਂ ਰਿਕਾਰਡਿੰਗ ਸਟਾਪ ਕਰ ਰਿਹਾ ਤੇ ਵਿਲ ਕੰਟੀਨਿਊ। ਥੈਂਕ ਯੂ ਜ਼ੁਬੈਰ। ਥੈਂਕ ਯੂ ਜੀ, ਬਹੁਤ ਬਹੁਤ ਇਹ ਸ਼ੁਕਰੀਆ ਸਾਰਿਆਂ ਜੰਡ ਦਾ। ਦਾ ਪੇੜ ਤੇ ਬਹੁਤ ਲੰਬੀ ਉਮਰ ਹੁੰਦੀ, ਤੁਹਾਨੂੰ ਪਤਾ 200 400 500 ਸਾਲ। ਉਹ ਕਹਿੰਦੇ ਨੇ ਕਿ ਉਹੀ ਜੰਡ ਦਾ ਪੇੜ ਹਾਲੇ ਵੀ ਹੈਗਾ ਨੇ ਉੱਥੇ। ਮੈਂ ਰਿਕਾਰਡਿੰਗ ਸਟਾਪ ਕਰ ਰਿਹਾ। ਹਾਂਜੀ, ਕਰੋ ਕਰੋ ਕਰੋ।